सी बकरियां ने, ठीक है। इतने वंश-वन्य जिहड़े ने वो वच्छे ने, वैड़े ने, अपने जिहड़े ने मझां दे जम्मूश दे जानवर ने, ते बड़ा मज़ा आ रहा है। अस्सलाम वालेकुम, की हाल है मित्रों प्यारा ਤੁਹਾਡਾ। मैं ਤੁਹਾਡਾ मित्र, ਤੁਹਾਡਾ ਮੇਲੀ, ਤੁਹਾਡਾ ਬੇਲੀ, ਤੁਹਾਡਾ ਸਭ ਦਾ ਸਾਂਝਾ ਆਬਜ਼ ਆ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਮਿੱਤਰੋ ਪਿਆਰਿਓ, ਬੀਇੰਗ ਅ ਮੁਸਲਿਮ ਇੱਕ ਬਹੁਤ ਅਹਿਮ ਫਰੀਜ਼ਾ ਹੈ ਸਾਡੇ ਤੇ। ਇੱਕ ਸਾਡੇ ਬਹੁਤ ਸਾਰੇ ਤਿਉਹਾਰ ਆਉਂਦੇ ਨੇ, ਉਹਨਾਂ ਚ ਦੋ ਤਿਉਹਾਰ ਜਿਹੜੇ ਨੇ ਉਹ ਬਹੁਤ ਅਹਿਮ ਨੇ ਸਾਡੇ ਲਈ। ਇੱਕ ਛੋਟੀ ਈਦ ਹੁੰਦੀ ਹੈ ਈਦ ਉਲ ਫਿਤਰ, ਔਰ ਇੱਕ ਵੱਡੀ ਈਦ ਹੁੰਦੀ ਹੈ ਜਿਹਨੂੰ ਅਸੀਂ ਈਦ ਉਲ ਅਜ਼ਹਾ ਕਹਿੰਦੇ ਆ। ਤੇ ਈਦ ਉਲ ਅਜ਼ਹਾ ਜਿਹੜੀ ਹੈ ਇਹਦੇ ਤੇ ਅਸੀਂ ਹਜ਼ਰਤ ਇਬਰਾਹੀਮ अलैहिस्सलाम ਦੀ ਸੁਨਨਤ ਨੂੰ ਪੂਰਾ ਕਰਦੇ ਹੋਏ ਆ। ਸਭ ਹਸੀਅਤ ਲੋਕ ਅੱਲਾਹ ਤਾਲਾ ਦੀ ਰਾਤ ਤੇ ਕਿਸੇ ਨਾ ਕਿਸੇ ਜਾਨਵਰ ਦੀ ਕੁਰਬਾਨੀ ਕਰਦੇ ਨੇ। ਉਹਦੇ ਵਿੱਚ ਜਿੰਨੀ ਕਿਸੇ ਦੀ ਹਸੀਅਤ ਹੈ ਉੰਜ ਉਹ ਕੁਰਬਾਨ ਕਰਦੇ ਨੇ ਅੱਲਾਹ ਤਾਲਾ ਦੀ ਰਾਤ ਤੇ ਕਿਸੇ ਜਾਨਵਰ ਨੂੰ। ਤੇ ਅੱਜ ਅਸੀਂ ਮੰਡੀ ਵਿੱਚ ਮੌਜੂਦ ਆ ਔਰ ਦੇਖਦੇ ਆ ਕਿ ਇੱਥੇ ਕੀ ਸੂਰਤ ਹਾਲ ਹੈ, ਔਰ ਮੰਡੀ ਵਿੱਚ ਸੇਲ ਵਾਲੇ ਕਿੰਨੇ ਲੋਕ ਨੇ ਤੇ ਪਰਚੇਜ਼ ਕਰਨ ਵਾਲੇ ਕਿੰਨੇ ਲੋਕ ਨੇ, ਔਰ ਮੰਡੀ ਕਿੰਨੀ ਗਰਮ ਹੈ। ਬਹੁਤ ਮਜ਼ੇਦਾਰ ਵੀਡੀਓ ਹੋਣ ਵਾਲੀ ਹੈ। ਆਓ ਜਰਾ ਵੇਖੀਏ ਮੰਡੀ ਦਾ ਜਾਇਜ਼ਾ ਲੈਂਦੇ ਆ ਕਿ ਇੱਥੇ ਕੀ ਸੂਰਤ ਹਾਲ। ਆਓ ਵੇਚਣ ਵਾਸਤੇ ਆਏ? ਹਾਂਜੀ। ਕੀ ਲੈ ਕੇ ਆਏ? ਬੱਕਰੇ। ਕਿੰਨੇ ਵਿਕ ਗਏ ਤੇ ਕਿੰਨੇ ਰਹਿ ਗਏ? ਅੱਧੇ ਤੋਂ ਜ਼ਿਆਦਾ ਵਿਕ ਗਏ ਆ। ਤੇ ਕਿੰਨੇ ਦਿਨ ਹੋ ਗਏ ਇੱਥੇ ਬੈਠੇ? ਪਰਸੋਂ ਦੇ ਆਏ। ਪਰਸੋਂ ਦੇ ਆਏ। ਤੇ ਮੰਡੀ ਕਿਵੇਂ, ਤੇਜ਼ ਹੈ ਜਾਂ ਸਲੋ ਹੈ? ਸਹੀ ਹੈ, ਦਰਮਿਆਨਾ ਜਿਹਾ ਕੰਮ। ਘਰ ਚ ਪਾਲਦੇ ਹੋ ਜਾਂ ਫਿਰ ਐਵੇਂ ਉੱਥੋਂ ਫੜਿਆ ਤੇ ਉੱਥੋਂ ਵੇਚਦਾ? ਉੱਥੋਂ ਫੜਿਆ ਲੈ ਕੇ ਆਏ। ਮੁੱਲ ਲੈ ਕੇ ਆਏ? ਕਿੱਥੋਂ ਲੈ ਕੇ ਆਂਦੇ? ਸਿੰਧ ਚੋਂ। ਸਿੰਧ ਚੋਂ। ਕਿਵੇਂ, ਕੋਈ ਨਾਂ ਨੂੰ ਰੱਖੇ? ਇਹਦਾ ਕੀ ਨਾਂ? ਨਾਮ ਨੂੰ ਕੋਈ ਨਹੀਂ। ਕੋਈ ਨਾਮ ਨਹੀਂ ਰੱਖਿਆ? ਤੇਰਾ ਕੀ ਨਾਂ? ਹੁਸੈਨ ਅਲੀ। ਆਪ ਦਾ ਕਿਉਂ ਰੱਖਿਆ? ਬਸ ਘਰਦਿਆਂ ਨੇ ਰੱਖ ਮਰੇ ਇਹਨਾਂ ਦਾ ਵੀ ਰੱਖਣਾ ਸੀ। ਬੱਕਰਾ ਨਾਮ ਹੈ ਇਹਨਾਂ ਦਾ। ਰੱਖਦੇ ਨੇ ਲੋਕ ਜਿਹੜੇ ਸ਼ੌਕ ਨਾਲ ਪਾਲਦੇ ਉਹ ਰੱਖਦੇ ਫਿਰ ਨਾਮ ਉਹਨਾਂ ਦਾ। ਕੋਈ ਗੱਲ ਨਹੀਂ, ਰੱਖ ਲੈਣ। ਤੇ ਮੁਨਾਫਾ ਹੋ ਰਿਹਾ? ਅੱਲਾ ਦਾ ਸ਼ੁਕਰ। ਵਧੀਆ। ਹਾਂਜੀ। ਚਲੋ ਛੁਰੀ ਫੇਰੀ ਜਾ ਰਹੇ ਹੋ? ਇੱਥੇ ਕੋਈ ਆ ਜਾਵੇ। ਚਲੋ ਠੀਕ ਹੈ। अस्सलाम वालेकुम भाजी। बेचना है कि लेके चले हो? बेचना है। घर पाले? नहीं नहीं पाले नहीं, मोल लिया। मोल लेके लिया बस? नहीं नहीं 10 लेने। 10 किन्ने विके? एक की नहीं बिका। एक भी नहीं विका? एक की नहीं बिका। तू रेट ही बहुत ज्यादा दसन दिया ताया। तू 70,000 मंगी है ना, 70,000 का विकना ही नहीं है। ले इन्ने दा ते फिर तेनू की फायदा? बस ले ले। नहीं 70,000 का लेके 70 का बेचने आ, शौकी है? नहीं नहीं वैसे ले लिया ना, भूल गया। भुलिया नहीं, एडा भोला लगदा भूल नहीं। गया जी। केड़ा इलाका केड़ा ਤੁਹਾਡਾ? चिश्ती बाबा नगर। वाह जी, चिश्तिया तो ਇੱਥੇ ਆਏ ਹੋ ਏਡੀ ਦੂਰ, ਤੇ ਭੁੱਲਿਆ ਨਹੀਂ ਤੂੰ ਸਾਨੂੰ ਭੁਲਾਣ ਆਇਆ ਵੈਸਾ। ਮਿੱਤਰੋ ਪਿਆਰੋ, ਰਸ਼ ਬਹੁਤ ਹੈ ਇਸ ਵੇਲੇ ਮੰਡੀ 'ਚ। ਆਖਰੀ ਦਿਨ ਚੱਲਦੇ ਪਏ ਨੇ, ਇਸ ਵਾਸਤੇ ਜਿਹੜੇ ਪਰਚੇਜ਼ਰ ਨੇ ਉਹ ਵੀ ਬਹੁਤ ਜ਼ਿਆਦਾ ਨੇ, ਔਰ ਸੇਲ ਕਰਨ ਵਾਲੇ ਜਿਹੜੇ ਲੋਕ ਨੇ ਉਹ ਵੀ ਬਹੁਤ ਜ਼ਿਆਦਾ ਨੇ। ਅਸੀਂ ਵੇਖਦੇ ਹਾਂ ਕਿ ਵੱਡੇ ਜਾਨਵਰ ਦੀ ਕੀ ਰੂਟੀਨ ਹੈ ਔਰ ਉਹਦਾ ਰੇਟ ਕਿੰਨਾ ਹਾਈ ਹੈ। ਇੱਥੇ ਲੈ ਕੇ ਖੜੋਤੇ ਨੇ, ਉਹਨਾਂ ਨੂੰ ਪੁੱਛਦੇ ਨੇ। अस्सलाम वालेकुम भा। वालेकुम सलाम। ਕੀ ਹਾਲ ਹੈ ਜੀ? ठीक ठाक। ਨਾਮ ਕੀ ਤੁਹਾਡਾ? हमजा रियाज। ਵੇਚਣ ਵਾਸਤੇ ਆਏ ਹੋ? जी भाई। ਅੱਛਾ। ਤੇ ਘਰ ਪਾਲਿਆ हां जी। ਕਿ ਤੁਸੀਂ ਵਪਾਰੀ ਹੋ? नहीं नहीं पाले भाजी पाले। ਘਰ ਪਾਲਿਆ। जी भाई। ਤੇ ਕਿੰਨੀ ਦੇਰ ਦਾ? ਇਹਦੀ ਉਮਰ ਕਿੰਨੀ ਹੈ? उम्र इनकी कुछ नहीं, जवानी है बस। ਜਵਾਨੀ ਹੈ? 2 ਸਾਲ ਦਾ ਹੋਏਗਾ? ਹਾਂ, काटी है। 1.5 साल ਦਾ। दोंदा हां 2 साल तो थोड़ा जस्ते। ਅੱਛਾ, ਦੋਂਦਾ ਹੋ ਗਿਆ ਨਾ। ਤੇ ਕਿੰਨੇ ਪੈਸੇ ਮੰਗਦੇ ਹੋ ਇਹਦੇ? 3.5 लाख। 3.5 ਲੱਖ। ਤੇ ਤੁਹਾਡਾ ਕੀ ਖਿਆਲ ਹੈ ਕਿ ਇੱਥੇ ਇਸ ਵੇਲੇ ਮੰਡੀ ਦੇ ਵਿੱਚ ਵੱਡੇ ਜਾਨਵਰ ਦੀ ਮੰਗ ਜ਼ਿਆਦਾ ਹੈ ਛੋਟੇ ਦੀ? सर मिक्स ही वा, जिन्ने जिन्ने को पैसे है ना उन्ना ही सीन। ਕਈ ਦਫਾ ਇੰਜ ਹੁੰਦਾ ਕਿ ਵੱਡੇ ਜਾਨਵਰ ਦੀ ਲੋਕ ਜ਼ਿਆਦਾ ਪਰਚੇਸ ਕਰਦੇ, ਕਈ ਦਫਾ ਹੁੰਦਾ ਛੋਟੇ ਜਾਨਵਰ ਜ਼ਿਆਦਾ ਪਸੰਦ ਕਰਦੇ। ਭਾਈ ਜਿੰਨੇ ਤਾਂ ਘਰੋਂ ਵੱਡਾ ਲੈਣ ਉਹਨੇ ਵੱਡਾ ਹੀ ਲੈਣਾ, ਜਿੰਨੇ ਛੋਟਾ ਲੈਣਾ ਉਹਨੇ ਛੋਟਾ ਹੀ ਲੈਣਾ। ਜ਼ਿਆਦਾਤਰ ਤਾਂ ਛੋਟੇ ਦੀ। ਛੋਟੇ ਜੀ। ਤੇ ਤੁਸੀਂ ਅੱਜ ਹੀ ਆਏ ਹੋ ਇੱਥੇ? ਹਾਂਜੀ। ਇੱਕ ਤਿੰਨ ਚਾਰ ਜਾਨਵਰ ਪਹਿਲੇ ਵੀ ਵੇਚੇ। ਉਹ ਇੱਥੇ ਹੀ ਕਿੱਥੋਂ ਲਈ ਹੋ ਤੁਸੀਂ? ਹਾਂਜੀ। ਬਹੁਤ ਮਿਹਰਬਾਨੀ ਜਨਾਬ, ਬਹੁਤ ਸ਼ੁਕਰੀਆ। ਆਓ ਜੀ ਅੱਗੇ ਚੱਲਦੇ ਹਾਂ। ਇਹਨਾਂ ਦਾ ਮਾਲਕ ਕਿਹੜਾ ਹੈ? ਤੁਸੀਂ ਹੋ? अस्सलाम वालेकुम। ਵਾਲੇਕੁਮ ਸਲਾਮ। ਭਾਜੀ ਕੀ ਹਾਲ? ਅੱਲਾ ਦਾ ਸ਼ੁਕਰ। ਬੱਕਰੇ ਤੁਹਾਡੇ ਜੀ? ਹਾਂਜੀ ਸਾਡੇ ਦੇ। ਮਾਸ਼ਾਅੱਲਾ ਬਹੁਤ ਸੋਹਣੇ ਜੀ। ਹਾਂਜੀ। ਕਿੰਨੇ ਦਿਨ ਹੋ ਗਏ ਮੰਡੀ 'ਚ? ਤਕਰੀਬਨ 15 ਦਿਨ ਹੋ ਗਏ ਨੇ। 15 ਦਿਨ ਹੋ ਗਏ ਨੇ। ਕਿੰਨੇ ਡੰਗਰ ਲੈ ਕੇ ਆਏ? ਤਕਰੀਬਨ ਹੈਗਾ ਸੀ 60-70 ਜਾਨਵਰ। ਅੱਛਾ। ਤੇ ਕਿੰਨੇ ਵੇਚ ਗਏ, ਕਿੰਨੇ ਰਹਿ ਗਏ? ਤਕਰੀਬਨ 50 ਵਿਕ ਗਏ ਨੇ ਤੇ ਬਾਕੀ 20 ਰਹਿ ਗਏ। ਹਾਂ 20 ਰਹਿ ਗਏ। ਠੀਕ ਪ੍ਰੋਫਿਟ ਹੋ ਗਿਆ? ਹਾਂ ਠੀਕ ਹੈ ਮਾਸ਼ਾ। ਅੱਛਾ, ਘਰ ਪਾਲਦੇ ਹੋ ਜਾਂ ਪਰਚੇਜ਼ ਕਰਦੇ ਹੋ, ਵਪਾਰੀ ਹੋ? ਕੁਝ ਘਰ ਪਾਲਨੇ, ਕੁਝ ਪਰਚੇਜ਼ ਕਰਨੇ। ਅੱਛਾ। ਆ ਕਿਹੜੀ ਨਸਲ ਹੈ? ਇਹ ਸਿੰਧੀ ਨਸਲ ਹੈ। ਸਿੰਧੀ ਨਸਲ? ਹਾਂਜੀ। ਹੈਦਰਾਬਾਦ ਸਿੰਧੀ ਨਸਲ। ਅੱਛਾ। ਤੇ ਇਹਦਾ ਕੀ ਰੇਟ ਹੈ ਇਹਦਾ? 1,30,000 ਇੱਕ ਦਾ? ਹਾਂਜੀ। ਤੇ ਜਿਹੜੇ ਪਹਿਲੇ ਵੇਚੇ ਨੇ ਉਹ ਵੀ ਸਾਰੇ ਆਹੀ ਨਸਲ? ਇਸ ਹਾਂ ਇਸੇ ਨਸਲ ਇਸ ਰੇਂਜ ਵਿੱਚ ਲੋਕ ਪਸੰਦ ਕਰਦੇ ਨੇ? ਹਾਂਜੀ ਲੋਕ ਪਸੰਦ। ਇਹਨਾਂ ਦਾ ਵਜ਼ਨ ਜ਼ਿਆਦਾ ਹੁੰਦਾ। ਇਹਦਾ ਹੁਣ ਇਸ ਵੇਲੇ ਕਿੰਨਾ ਵਜ਼ਨ ਹੋਏਗਾ? ਤਕਰੀਬਨ 55 ਕਿਲੋ ਗੋਸ਼ਤ। 55 ਕਿਲੋ ਗੋਸ਼ਤ ਹੋਏਗਾ। ਹਾਂ ਫਿਰ ਤੇ ਇਹਨਾਂ ਦਾ ਬਣਦਾ ਹਾਂਜੀ ਹੈ ਨਾ। ਹਾਂਜੀ।
ਤੇ ਹੁਣ ਕੀ ਇਰਾਦਾ ਹੈ ਕਿ ਤੁਸੀਂ ਅੱਜ ਵੇਚ ਕੇ ਨਿਕਲ ਜਾਣਾ ਹੈ ਜਾਂ ਹਜੇ ਇੰਤਜ਼ਾਰ ਕਰਨਾ ਹੈ ਕੱਲ ਦੀ? नहीं नहीं माल जो है सेल होकर निकल जाए। ਬਾਸ ਗੱਲ ਹੁੰਦਾ ਨਾ ਕਿ ਬੰਦੇ ਜ਼ੇਨ ਜਾਂਦਾ ਯਾਰ ਕਿ ਇੰਨਾ ਰੇਟ ਲੱਗੇਗਾ ਨਾ ਫੇਰ ਵੇਚਣਾ ਪਵਾਂ ਸਾਨੂੰ ਇੱਕ ਦਿਨ ਹੋਰ ਲੱਗ ਜਾਵੇ। नहीं जी माल तो मुझे माल वेच के चले जाओगे। ਮਾਲ ਵੇਚਿਆ ਚੱਲ ਜਾਂਦਾ ਤੇ ਅੱਜ ਰਸ਼ ਜ਼ਿਆਦਾ ਹੈ ਮੰਡੀ 'ਚ ਨਾ हाँ आज ज्यादा है, ਅੱਗੇ ਜੀ तेज भी होगी। आज परचेज होएगा। चलो जी बहुत मेहरबानी, बहुत सोहने जानवर ने सोहना से तुहानू सोहना रिस्क देवे दे। अस्सलाम वालेकुम, वालेकुम सलाम। कैसे हो? मैं ठीक हूँ। आप क्या नाम है आपका? आइटल की करने वास्ते आए थे? गाय लेना है? गाय लेके जानी है, बकरा नहीं लेना? नहीं। अस्सलाम वालेकुम, वालेकुम सलाम। की हाल है बेटा तेरा? ठीक है। नाम की प्यारी बेटी दा? नेमल उमान। क्या? नेमल उमान। निमल अमान। अच्छा ते आ दसो के की लेने वास्ते आए? गाय। गाय लेनी है ते बकरा कोई और ऐसी किस्म की चीज नहीं? क्यों? गाय लेके जानी है? अच्छा चलो पापा कह रहे हैं कि बकरा भी लेना है ते आपा बच्चा भी लेना है ते गाय भी लेनी है। हाँ जी। हाँ जी बकरा भी अच्छा तो किवें लग रहा है इत्थे आन के? अच्छा लग रहा है? बहुत मजा आ रहा है। बहुत मजा आ रहा है। अस्सलाम वालेकुम। अस्सलाम वालेकुम। वालेकुम सलाम। की लेने वास्ते आए हो? काके क्या लेने के लिए आए हो आप? गाय। गाय लेने के लिए आए हो? तो पसंद नहीं आई भी आपको कोई? पसंद आ गई है? अच्छा चलो शाबाश। अस्सलाम वालेकुम। मैं बकरा लेना है। वो बकरा लेना है, वो हीरो बकरा लेने के लिए आए हो? तो फिर बकरा पसंद आ गया? तो फिर किधर है बकरा? नजर नहीं आ रहा। बकरा आपने खुद पकड़ के लेके जाना है? खुद पकड़ोगे? खेलोगे बकरे के साथ? बकरे के साथ खेलोगे? चारा डालोगे उसे? चारा तो डालोगे, डालोगे? चारा नहीं डालना, भूखा मर जाएगा यार। और भूखा मर जाएगा, चारा डालना है, ठीक है? चलो अस्सलाम वालेकुम। ਕੀ ਹਾਲ ਹੈ ਜੀ, ਠੀਕ ਹੋ? ठीक ठाक है। ਅੱਛਾ ਇੱਥੇ ਤੁਸੀਂ ਕਿੰਨੀ ਦੇਰ ਹੋ ਗਈ ਪਰਚੇਸ ਕਰਨ ਵਾਸਤੇ ਆਏ ਹੋ? घंटा डेढ़ हो गया। ਕੈਂਡੀਡੇਟ ਹੋ ਗਿਆ हाँ जी। ਤੇ ਕੀ ਸਮਝ ਰਹੇ ਹੋ ਕਿ ਮੰਡੀ ਦੀ ਕੀ ਸੂਰਤ ਹਾਲ ਹੈ? मंडी काफी गर्म आ ते कुछ गर्मी ज्यादा वा। ਹਾਂ ਹੁਣ ਦੇਖੋ ਅੱਲਾ ਖੈਰ ਕਰੇ ਅਲਹਮਦੁਲਿਲਾ ਹਲੇ ਤੇ ਇੱਕ ਲੈ ਲਿਆ ਸੀ ਜਾਨਵਰ, ਹੋਰ ਦੋ ਤਿੰਨ ਲੈਣੇ ਆ ਤੇ ਇਨਸ਼ਾਅੱਲਾ ਅੱਲਾ ਕਬੂਲ ਫਰਮਾਏ। ਅੱਛਾ ਵੱਡੇ ਜਾਨਵਰ ਦੀ ਜ਼ਿਆਦਾ ਤੁਸੀਂ ਦੇਖ ਰਹੇ ਹੋ ਰੇਟ ਜ਼ਿਆਦਾ ਨਹੀਂ ਹੈ, ਛੋਟੇ ਜਾਨਵਰ ਦੀ ਜ਼ਿਆਦਾ? ਰੇਟ ਵੱਡੇ ਜਾਨਵਰ ਤੇ ਜ਼ਿਆਦਾ ਨੇ, ਛੋਟੇ ਜਾਨਵਰ ਨਾਰਮਲ ਰੇਟ ਤੇ ਆ ਪਰ ਉਹਨਾਂ ਦੇ ਰੇਟ ਜ਼ਿਆਦਾ ਮੰਗ ਰਹੇ ਪਰ ਆ ਜਾਂਦੇ ਰੇਂਜ ਤੇ। ਅੱਛਾ ਅੱਛਾ ਹਾਂਜੀ ਵੱਡੇ ਦੀ ਮੰਗ ਜ਼ਿਆਦਾ ਤੁਸੀਂ? ਵੱਡੇ ਦੀ ਮੰਗ ਹੈ। ਕਿਉਂਕਿ ਐਤਕੀ ਉਹ ਮਹਿੰਗਾਈ ਤੇ ਉਹ ਸਾਰੇ ਜੀ, ਜੀ, ਮਾਮਲਾ ਦੋ ਬਿਲਕੁਲ। ਗਈ ਕੋਸ਼ਿਸ਼ ਮਹਿੰਗਾਈ ਕਰ ਰਹੇ ਜ਼ਿਆਦਾ ਚਲੋ ਅਸੀਂ ਵਾ। ਜ਼ਰਾ ਕੰਬਾਈਨ ਕਰ ਲਈ ਜੀ ਹਿੱਸੇ ਵਗੈਰਾ ਬਿਲਕੁਲ ਉਹਦੇ 'ਚ। ਜੀ ਬਿਲकुल। ਕਿਵੇਂ ਦਾ ਐਕਸਪੀਰੀਅੰਸ ਤੁਹਾਡਾ? ਮੇਰਾ ਐਕਸਪੀਰੀਅੰਸ ਬਸ ਮੈਂ ਬਿਜ਼ਨਸਮੈਨ ਆ, ਥੋੜਾ ਬਹੁਤ ਅੰਦਾਜ਼ਾ ਲਾ ਲਈਦਾ, ਉਦਾਂ ਵਪਾਰੀ ਤੇ ਨਹੀਂ ਭਾਈਆ। ਜੀ ਤੇ ਜੀ ਤੁਹਾਨੂੰ ਕਿਵੇਂ ਲੱਗ ਰਿਹਾ ਇੱਥੇ ਆਣ ਕੇ ਕਿ ਬਿਹਤਰੀਨ ਹੈ ਵੱਡੇ ਸ਼ਹਿਰਾਂ ਦੇ ਨਾਲੋਂ? ਜੀ ਜੀ ਸਾਡਾ ਸ਼ਹਿਰ ਮਾਸ਼ਾਅੱਲਾ ਬੁਰੇ ਵਾਲਾ 1 ਨੰਬਰ ਤੇ ਆ ਹਰ ਕੰਮ ਤੇ ਅਲਹਮਦੁਲਿਲਾ ਜਾਨਵਰ ਵੀ ਅੱਛੇ ਆ, ਬੰਦੇ ਵੀ ਸਾਰੇ ਅੱਛੇ ਆ, ਬਕਾਇਆ ਆਪਣੇ ਆਪਣੇ ਨਸੀਬਾਂ ਦੀ ਗੱਲ ਹੈ ਜੀ। ਅੱਛਾ ਹੁਣ ਮੈਂ ਇੱਕ ਮਜ਼ੇ ਦੀ ਗੱਲ ਦੱਸਾਂ, ਸ਼ਾਇਦ ਤੁਸੀਂ ਪਹਿਲੇ ਨਾ ਦੇਖੀ ਹੋਵੇ। ਮੈਂ 2 ਦਿਨ ਪਹਿਲੇ ਕਰਾਚੀ ਸਾਂ ਤੇ ਉੱਥੇ ਮੰਡੀ ਦੇ ਵਿੱਚ ਨਾ ਇੱਕ ਕਾਰਨਰ ਸੀਗਾ ਅਲੱਗਾ ਤੋਂ, ਜੀ ਉਹਦੇ ਵਿੱਚ ਫੀਮੇਲ ਜਿਹੜੀਆਂ ਸੀ ਨਾ ਜੀ। ਔਰਤਾਂ, ਜੀ। ਉਹਨਾਂ ਨੇ ਉਹੀ ਸੇਲ ਕਰਨ ਵਾਲੀਆਂ ਸੀ ਜੀ। ਔਰ ਉੱਥੇ ਸਿਰਫ ਅਲਾਓ ਫੈਮਿਲੀਜ਼ ਦਾ ਸੀ ਜੀ, ਜੀ। ਕਿ ਫੈਮਿਲੀ ਹੀ ਉੱਥੇ ਜਾ ਕੇ ਅਲਾਓ ਕਰਦੀ ਜੀ, ਸੀ। ਜੀ। ਤੁਸੀਂ ਕੀ ਸਮਝਦੇ? ਕਿਉਂਕਿ ਜਦੋਂ ਘਰ ਵਿੱਚ ਅਸੀਂ ਲੈ ਕੇ ਜਾਂਦੇ ਖਾਸ ਤੌਰ ਤੇ ਅਸੀਂ ਸਾਡੀ ਜਿਹੜੀ ਖਾਤੂਨ ਨੇ ਜੀ। ਉਹ ਅਗਰ ਤਾਰੀਫ ਕਰਦੇ ਨੇ ਕਿ ਹਾਂ ਜਾਨਵਰ ਬਹੁਤ ਅੱਛਾ ਹੈ ਤੇ ਉਹ ਜੀ। ਬੰਦਾ ਖੁਸ਼ ਹੋ ਜਾਂਦਾ ਨਾ। ਜੀ ਜੀ ਤੇ ਜੇ ਤੁਸੀਂ ਕੀ ਸਮਝਦੇ ਹੋ ਕਿ ਅਗਰ ਪੰਜਾਬ ਦੇ ਵਿੱਚ ਵੀ ਇੰਜ ਅਲੱਗਾ ਤੋਂ ਕਾਰਨਰ ਹੋਣ ਜਿੱਥੇ ਫੈਮਿਲੀਜ਼ ਆ ਸਕਣ? ਹਾਂਜੀ ਹੋਣਾ ਚਾਹੀਦਾ, ਉਹਨਾਂ ਦਾ ਵੀ ਦਿਲ ਕਰਦਾ ਹੈ ਵੀ ਆਪਣਾ ਘੁੰਮਣ ਫਿਰਨ ਨੂੰ ਜਾਂ ਜਾਨਵਰ ਖਰੀਦਣ ਆਉਣ ਨੂੰ, ਹਾਂ। ਤੇ ਉਹਨਾਂ ਵਾਸਤੇ ਵੀ ਸੈਪਰੇਟ ਇੰਤਜ਼ਾਮ ਹੋਣਾ ਚਾਹੀਦਾ ਹੈ ਅਗਰ ਇੰਜ ਹੋਵੇ ਕਿ ਜੀ। ਤੁਸੀਂ ਆਪਣੀ ਫੈਮਿਲੀ ਦੇ ਨਾਲ ਆਓ। ਜੀ ਬਿਲਕੁਲ ਆਉਣ। ਹਾਂ ਦੇਖੋ ਨਾ ਕਿੰਨੀ ਅੱਛੀ ਗੱਲ ਹੈ। ਜੀ। ਔਰ ਆ ਸਿਰਫ ਅਸੀਂ ਕਰਾਚੀ ਵਿੱਚ ਹੀ ਵੇਖਿਆ ਹੈ, ਕਿ ਕਿਸੇ ਹੋਰ ਸ਼ਹਿਰ 'ਚ ਨਹੀਂ ਦੇਖਿਆ। ਹਾਲਾਂਕਿ ਲਾਹੌਰ ਬਹੁਤ ਬੜਾ ਸਿਟੀ ਹੈ, ਉੱਥੇ ਵੀ ਜਿਹੜਾ ਉਹ ਮਤਲਬ ਇਕੱਠਾ ਹੀ ਹੈ, ਉੱਥੇ ਫੀਮੇਲਸ ਨਹੀਂ ਜਾਂਦੀਆਂ। ਅਗਰ ਕਿਤੇ ਰੋਡਸ ਵਗੈਰਾ ਤੇ ਕੋਈ ਹੋਏ ਤੇ ਮੰਡੀ ਦੇ ਵਿੱਚ ਮਤਲਬ ਫੀਮੇਲਸ ਨਹੀਂ ਆਉਂਦੀਆਂ, ਲੇਕਿਨ ਕਰਾਚੀ ਦੇ ਵਿੱਚ ਇੱਕ ਅਲੱਗਾ ਤੋਂ ਬਹੁਤ ਬੜਾ ਕਾਰਨਰ ਸੀ ਜਿੱਥੇ ਫੀਮੇਲ ਹੀ ਸੇਲ ਕਰਨ ਵਾਲੀ ਫੀਮੇਲ ਸੀ ਔਰ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਇਸ ਵਾਸਤੇ ਇੰਤਜ਼ਾਮੀਆਂ ਦਾ ਕਿ ਅਸੀਂ ਇਸ ਵਾਸਤੇ ਫੀਮੇਲ ਦਾ ਅਲੱਗਾ ਕਾਰਨਰ ਲਗਾਇਆ ਤਾਂ ਕਿ ਜਿਹੜੀਆਂ ਔਰਤਾਂ ਪਿੰਡਾਂ ਦੇ ਵਿੱਚ ਇਹਦੀ ਰਖਵਾਲੀ ਕਰਦੀਆਂ ਸਾਰਾ ਸਾਲ ਪਾਲਦੀਆਂ ਨੇ, ਉਹਨਾਂ ਦਾ ਮੁਨਾਫਾ ਜਿਹੜਾ ਹੈ ਉਹ ਦਰਮਿਆਨਾ ਤਬਕਾ ਵਪਾਰੀ ਲੈ ਜਾਂਦਾ ਹੈ। ਬਿਲਕੁਲ ਹੈ। ਹੁਣ ਉੱਥੇ ਆਣ ਕੇ ਉਹ ਆਪ ਦਾ ਪੂਰਾ ਮੁਨਾਫਾ ਵੀ ਲੈਣ ਔਰ ਬਹੁਤ ਸਾਰੀਆਂ ਐਸੀਆਂ ਔਰਤਾਂ ਜਿਨ੍ਹਾਂ ਦੇ ਖਾਮਦ ਬਾਹਰ ਗਏ ਹੋਏ ਨੇ ਉਹਨਾਂ ਨੂੰ ਮੁਸ਼ਕਲ ਪੇਸ਼ ਆਉਂਦੀ ਹੈ ਕਿ ਸਾਡਾ ਹੁਣ ਜਾਨਵਰ ਕੌਣ ਲਵੇ, ਉਹ ਫਿਰ ਖੁਦ ਆ ਜਾਂਦੀ ਨੇ खरीदारी करने वास्ते। मेरे ख्याल के बहुत खुश है। अस्सलाम वालेकुम। वालेकुम अस्सलाम। वो कह रहे हैं कि आपको पसंद नहीं आ रहा, क्या जानवर क्यों नहीं पसंद आ रहा? अच्छा तो आ दसो कि इत्थे मंडी च की करने वास्ते आए?
हम बच्चे लेने आए हैं, बकरे लेने आए हैं। ਹਾਂ ਪੰਜਾਬੀ ਬੋਲਣੀ ਆਂਦੀ ਪੰਜਾਬੀ ਬੋਲ ਯਾਰ ਅਸੀਂ ਬੱਚੇ ਲੈਣ ਆਏ ਆ ਤੇ ਬੱਕਰੇ ਲੈਣ ਆਏ ਨੇ, ਕੋਈ ਪਸੰਦ ਆਏਗਾ ਤੇ ਲਾਂਗੇ। ਤੇ ਪਸੰਦ ਕਿਉਂ ਨਹੀਂ ਆ ਰਿਹਾ ਕੀ ਵਜ੍ਹਾ ਹੈ देख रहे हैं, ਕਿਉਂ ਲੰਗ कोई ਮਾਰਦੇ पसंद आएगा तो लेंगे, ऐसे तो नहीं लेने। ਅੱਛਾ खूबसूरत अपने जैसा जानवर लेगा ये। ਵਾਹ ਪੱਪੂ ਚਲੋ ਠੀਕ ਹੈ ਜੀ ਹੁਣ ਬੱਕਰਾ ਆਪਦੇ ਵਰਗਾ ਲੈਣਾ हाँ जी, ਤੇ ਬੱਚਾ ਵੀ ਆਪਦੇ ਵਰਗਾ ਲੈਣਾ ठीक हो। ਠੀਕ ਹੈ ਜੀ माड़ा बच्चा नहीं लगा। ਚੱਲਦੇ ਹਾਂ ਜੀ ਅੱਗੇ ਵੇਖਦੇ ਹਾਂ ਕਿ ਕੀ ਰੌਣਕਾਂ ਨੇ ਬਹੁਤ ਸ਼ੁਕਰੀਆ ਜੀ ਥੈਂਕ ਯੂ ਬਹੁਤ ਅੱਛਾ ਲੱਗਾ ਅਸੀਂ ਵੇਖਦੇ ਹਾਂ ਜੀ ਜ਼ਰਾ ਭਾਈ ਬੈਠੇ ਨੇ ਬੜੇ ਮੁਤਮਿਨ ਜਿਹੇ ਪਤਾ ਨਹੀਂ ਪਰੇਸ਼ਾਨ ਆ ਕਿ ਮੁਤਮਿਨ ਪੁੱਛਦੇ ਆ ਇਹਨਾਂ ਕੋਲ ਵੈਸੇ ਕਿ ਇਹਨਾਂ ਨੇ ਵੇਚ ਲਏ ਨੇ ਜਾਂ ਹਰਾਟਾ ਪੈ ਗਿਆ ਆਓ ਜੀ अस्सलाम वालेकुम वालेकुम ਕੀ ਹਾਲ ਹੈ ਭਾਜੀ ठीक ठाक भाजी ਭਾਜੀ ਬੜੇ ਮੁਤਮਿਨ ਜਿਹੇ ਬੈਠੇ ਹੋ ਵੇਚੀ ਬੈਠੇ ਹੋ ਜਾਂ ਘਾਟਾ ਘੁੱਟਾ ਤਾਂ ਨਹੀਂ ਪੈ ਗਿਆ नहीं घाटा नहीं वैसे बैठे हैं भाई ਸਕੂਨ ਚ ਬੈਠੇ ਹੋ स्कूल से ਥੱਕੇ ਹੋਏ ਹੈ ਨਾ ਥੱਕੇ ਮਾਜੇ हाँ जी ਕਿੰਨੇ ਦਿਨ ਹੋ ਗਏ ਇੱਥੇ ਆਏ कल ही आए हैं ਕੱਲ ਆਏ ਤੇ ਸਾਰੇ ਵੇਚ ਲਏ हाँ जी ਮਾਸ਼ਾਅੱਲਾ ਕਿੰਨੇ ਡੰਗਰ ਲੈ ਕੇ ਆਏ ਸੀ? 4 ਵੱਡੇ ਜਿਹੇ ਡੰਗਰ ਸੀ ਕਿ ਛੋਟੇ ਸੀ बड़े से ਅੱਛਾ ਤੇ ਕੀ ਕਿਵੇਂ ਰੇਟ ਮੁਨਾਫਾ ਠੀਕ ਮਿਲ ਗਿਆ ठीक है जी जो नसीब च लभ गया ਇਹ ਉਹ ਤੇ ਠੀਕ ਹੈ ਬਾਜ਼ੂ ਕਾ ਤਾਂ ਹੁੰਦਾ ਨਾ ਕਿ ਬਹੁਤ ਸਾਰੇ ਸਾਡੇ ਵਪਾਰੀ ਭਰਾ ਕਹਿੰਦੇ ਨੇ ਯਾਰ ਕਿ ਇਸ ਦਫਾ ਨਾ ਮੰਡੀ ਸਲੋ ਸੀਗੀ ਤੇ ਇੰਨਾ ਮਜ਼ਾ ਨਹੀਂ ਆਇਆ ਇੰਨਾ ਪ੍ਰੋਫਿਟ ਨਹੀਂ ਕਿਉਂਕਿ ਸਾਰਾ ਸਾਲ ਤੁਸੀਂ ਇੰਤਜ਼ਾਰ ਕਰਨਾ ਯਾਰ ਕਿ ਮੰਡੀ ਦੇ ਨਾ ਜ਼ਰਾ ਟਿਕਾ ਕੇ ਸੀਜ਼ਨ ਲੱਗੇਗਾ ਤਾਂ ਚਲੋ ਅਗਲਾ ਸਾਰਾ ਮਾਮਲਾ ਕਰਾਂਗੇ बाबा जी ने ਜੀ ਜੀ ਇਹਦੇ 1,30,000 ਦਿੰਦਾ ਹਾਂ ਮੈਂ ਇਹਦੇ ਤੋਂ ਭਾਰਾ ਹੁਣ 1,35,000 ਦਾ ਦਿੱਤਾ ਅੱਛਾ ਅੱਛਾ ਤੇ ਉਹਦੇ ਚ 2,000 ਰੁਪਇਆ ਲਿਆ ਅਸੀਂ 4 ਜਣੇ ਆ। ਕਹਿਣ ਦਾ ਮਕਸਦ ਆ ਹੁੰਦਾ ਕਿ ਤੁਸੀਂ ਕਹਿੰਦੇ ਹੋ ਕਿ ਚੀਜ਼ ਵਿਕ ਜਾਵੇ ਤੇ ਚੱਲਦਾ ਪਾਣੀ ਪਾਕ ਆ। ਹਾਂ ਅੱਲਾ ਨੇ ਜਿਹੜਾ ਸੇਰ ਆਟਾ ਬੱਚਿਆਂ ਨੂੰ ਮੁਕੱਦਰ ਦਾ ਦੇ ਦਿੱਤਾ ਉਹ ਹਲਾਲ ਆ। ਅੱਛਾ 1000 2000 ਤੇ ਵੀ ਕਰ ਲੈਂਦੇ ਹੋ ਇੱਥੇ ਲੱਗਣਾ ਨਹੀਂ ਚਾਹੀਦਾ ਗੱਲ, ਆਨੇ ਤੇ ਬਾਜ਼ੂ ਕਾ ਲੰਮਾ ਹੋ ਜਾਂਦਾ ਕੰਮ ਨਾ ਕਹਾਣੀ ਲੰਮੀ ਪੈ ਜਾਂਦੀ। ਹਾਂ ਉਹ ਫਿਰ ਬੰਦਾ ਕਹਿੰਦਾ ਵੀ ਹੁਣ ਅਗਲੇ ਸਾਲ ਮੈਂ ਤਾਂ ਕੀ ਕਰਨਾ ਹਾਂ ਉਹ ਸਾਰਾ ਸਾਲ ਪੱਠੇ ਵੀ ਪਾਣੇ ਤੇ ਵਿਕਣਾ ਵੀ ਉਹਨਾਂ ਦਾ ਹੀ ਹਾਂਜੀ ਦੁਕਾਨ ਤੇ ਕਰਨ ਨੂੰ ਮਹੀਨਾ ਦੁਕਾਨ ਸਾਡੀ ਬੰਦ ਰਹੇਗੀ। ਨਹੀਂ ਤੇ ਤੁਸੀਂ ਆ ਗੱਲ ਦੂਸਰੇ ਵਪਾਰੀ ਨੂੰ ਦੱਸੋ ਜਿਹੜੇ 20-30,000 ਰੁਪਏ ਮੁਨਾਫਾ ਲੈਂਦੇ ਭਾਜੀ ਉਹਨਾਂ ਨੇ ਤੇ ਨਾ ਜੇਬ ਕਤਰੀਆਂ ਵਾਲਾ ਹਿਸਾਬ ਰੱਖਿਆ ਸੀ ਨਹੀਂ ਰੱਖਿਆ ਸੀ, ਰੋਜ਼ ਦੁਕਾਨਦਾਰ ਬੰਦੇ ਆ ਸਾਡੇ, ਤੁਸੀਂ ਵੀ ਮੱਥੇ ਲੱਗਣਾ ਇਹਨਾਂ ਨੇ ਵੀ ਲੱਗਣਾ ਸਾਡੇ, ਅਸੀਂ ਉਹ ਕੰਮ ਨਹੀਂ ਕਰਦੇ। ਹਰ ਸਾਲ ਮੰਡੀ ਵੇਚਣਾ ਦੇ ਹਾਂਜੀ ਹਰ ਸਾਲ ਤੇ ਬਿਹਤਰੀਨ ਮਜ਼ਾ 13 ਸੀਗੇ ਜੀ, 4 ਰਹਿ ਗਏ ਸਾਡੇ। ਬਾਕੀ ਸਾਰੇ ਵੇਚ ਗਏ। 7 ਦਿਨ ਹੋ ਗਏ ਬੰਦਿਆਂ ਨੂੰ ਇੱਥੇ ਬੈਠੇ। ਅੱਛਾ ਤੇ ਖਾਂਦੇ ਪੀਂਦੇ ਕਿੱਥੋਂ ਫਿਰ ਤੁਸੀਂ? ਸਾਡਾ ਘਰ ਆ ਮਜਾਦ ਕਾਨੂੰਨੀ, ਅਸੀਂ ਇੱਥੇ ਰਹਿੰਦੇ, ਸਾਡੀ ਰੋਟੀ ਆ ਜਾਂਦੀ, ਚਾਹ। ਅੱਛਾ ਜਿਹੜੇ ਵਪਾਰੀ ਬਾਹਰੋਂ ਆਉਂਦੇ ਨੇ ਉਹ ਫਿਰ ਇੱਥੇ ਕੋਈ ਇੰਤਜ਼ਾਮ ਹੈ ਉਹਨਾਂ ਦਾ ਜੀ ਮੋਟਰਸਾਈਕਲ ਹੁੰਦਾ ਜੀ, ਘਰੋਂ ਰੋਟੀ ਆਉਂਦੀ ਬਕਾਇਦਾ ਹੁੰਦੀ। ਅੱਛਾ ਮੰਡੀ 'ਚ ਕੋਈ ਇੰਤਜ਼ਾਮ ਨਹੀਂ ਹੈਗਾ, ਕੋਈ ਹੋਟਲ ਕੋਈ ਖੋਖਾ ਕੋਈ ਐਸ ਤੇ ਕਿਸਮ ਬਾਜੀ ਮਿੱਟੀ ਉੱਡਦੀ, ਉਹੀ ਸਾਨੂੰ ਖਵਾਈ ਜਾਓ, ਉਹੀ ਖਾਈ ਜਾਓ। 100 ਰੁਪਏ ਦੀ 50 ਰੁਪਏ ਦੀ ਚਾਹ ਦਿੰਦੇ, ਚਾਹ ਪੀਣ ਨੂੰ ਦਿਲ ਨਹੀਂ ਕਰਦਾ। ਉਹ ਕਾਲੇ ਦੇ ਪਾਣੀ ਵਰਗੀ ਨਾ। ਹਾਂ। ਚੱਲ ਠੀਕ ਹੈ, ਚਲੋ ਆਓ ਜੀ। अस्सलाम वालेकुम भाई। वालेकुम सलाम। खरीदना आए हो? नहीं जी बेचना है। बेचना है? मोटरसाइकिल बेचना है? नहीं जी मोटरसाइकिल भी अच्छी भी है, छोटी जी, ये बेचना है। अच्छा आज ही आए हो? हाँ जी आज ही आए। ते किन्ने पैसे मंगदे बच्चे दे? ये बच्ची का असं 90,000 मंगते। अच्छा किन्ना वजन किन्ना होना ਇਹਦਾ? वजन होएगा 2.5 पौने 3 मन। अच्छा ਕਿਵੇਂ ਕੀ ਸੂਰਤ ਹਾਲ ਹੈ ਮੰਡੀ ਦੇ ਵਿੱਚ? ਕਿਵੇਂ ਮੰਡੀ ਕਿਵੇਂ ਤੇਜ਼ ਹੈ ਬਹੁਤ ਜ਼ਿਆਦਾ? हाँ जी ਮਤਲਬ ਰੇਟ ਠੀਕ ਲੱਗ ਰਿਹਾ हाँ ਹੈ? रेट ठीक लग रहा है। ਘਰ ਪਾਲੀ ਹੈ हाँ जी घर ਤੇ ਇੱਕ ਹੀ ਜਾਨਵਰ ਲੈ ਕੇ ਆਏ ਹੋ ਜਾਂ बस एक ही ਅਸੀਂ ਕਿਹੜਾ ਵਪਾਰੀ ਅਸੀਂ ਖਰੀਦ ਕੇ ਨਹੀਂ ਲੈ ਗਏ, ਸਾਡੀ ਘਰ ਦੀ ਹੈ। ਘਰ ਦੀ ਪਾਲੀ ਹੋਈ? हाँ जी। ਅੱਛਾ ਤੇ ਤੁਹਾਡਾ ਕੀ ਖਿਆਲ ਹੈ ਕਿੰਨੇ ਦੀ ਵਿਕ ਜਾਏਗੀ ਇਹ? ਸਾਡਾ ਖਿਆਲ ਹੈ ਵੀ 80-85,000 ਦੀ ਵਿਕ ਜਾਏਗੀ। ਵਿਕਣੀ ਚਾਹੀਦੀ ਹੈ ਤਾਂ ਵੇਚ ਦਾਂਗੇ। ਅੱਛਾ ਤੇ ਇੱਥੋਂ ਦੇ ਹੀ ਹੋ, ਨਜ਼ਦੀਕ ਦੇ हाँ ਹੀ जी ਹੋ? नजदीक ਦੇ। चलो ठीक है जी, बहुत मेहरबानी जनाब। आओ जी आगे चलने। अस्सलाम वालेकुम जी वालेकुम सलाम रहमतुल्लाह। पाजी की हाल है? अल्हम्दुलिल्लाह जी, शुक्र अल्लाह पाक। किवें परेशान बैठे? नहीं जी नहीं परेशान तो नहीं, अल्हम्दुलिल्लाह शुक्र अल्लाह पाक। ठीक है बिल्कुल बेहतरीन। अल्हम्दुलिल्लाह किन्ने जानवर बेच ले, किन्ने रह गए? जानवर आज ही लेके आए हैं अच्छा ते अजे घंटा होया सिर्फ लेके आए। किन्ने जानवर लेके आए? 8 जानवर लेके आए। अच्छा घर पाले ने कि कितों खरीदे ने? ਇਹ ਜੀ ਖਰੀਦੇ ਹੋਏ ਨੇ ਜੀ। खरीदे हुए? अच्छा घर पालने वाला मैंने कोई एक दुक्का बंदा टकराया, बाकी सारे कितों खरीदे हो? ਇਹ ਬਸ ਜੀ ਬਾਹਰੋਂ ਫੇਰ ਟੁਰ ਕੇ ਖਰੀਦਨੇ ਆ, नहीं पिंडा पुंडा विचों खरीदे हो या किसी और शहर चों? ਪਿੰਡਾਂ ਪਿੰਡਾਂ ਚੋਂ ਜੀ। अच्छा किवें ਤੁਹਾਡਾ ਕੀ ਖਿਆਲ ਹੈ ਕਿ ਰੇਟ ਠੀਕ ਨੇ ਇਸ ਦਫਾ ਮੰਡੀ 'ਚ? ਰੇਟ ਠੀਕ ਨੇ, ਬਿਹਤਰ ਨੇ, ਕੁਝ ਬਿਹਤਰ ਨੇ, ਕੱਲ ਦੀ ਨਿਸਬਤ ਕੁਝ ਬਿਹਤਰ ਨੇ ਅੱਜ। अच्छा कल घट सी रेट? ਹਾਂਜੀ ਅੱਜ ਬਿਹਤਰ ਨੇ, ਮਾਲ ਨਹੀਂ ਆਇਆ ਮੰਡੀ ਦੇ ਵਿੱਚ, ਬਹੁਤ ਘੱਟ ਮਾਲ ਹੈ। अच्छा ਹਾਂਜੀ चलो ਇਹਨਾਂ ਦੇ ਵਿੱਚੋਂ ਕੋਈ ਆਪ ਪਾਲਿਆ ਹੋਵੇ ਜਿਹੜਾ? ਕੋਈ ਵੀ ਨਹੀਂ ਪਾਲਿਆ? ਆਪ ਨਹੀਂ ਪਾਲਿਆ ਜੀ, ਕੋਈ ਵੀ, ਸਾਰੇ ਇੱਕ ਵੀ ਨਹੀਂ ਪਾਲਿਆ? ਹਾਂਜੀ ਸਾਰੇ ਖਰੀਦੇ ਹੋਏ ਨੇ। ਤੇ ਰਾਤ ਹੁਣ ਤੁਸੀਂ ਸ਼ਾਮ ਟਾਈਮ ਉਹ ਰਾਤ ਇੱਥੇ ਰਹੋਗੇ? ਹਾਂਜੀ ਇੱਥੇ ਰਹਾਂਗੇ, ਜਦੋਂ ਮਾਲ ਇੱਥੇ ਤੇ ਫਿਰ ਆਪ ਵੀ ਇੱਥੇ ਰਹਾਂਗੇ। ਕੋਈ ਮਸਲਾ ਰਾਤ ਨਹੀਂ ਦਾ ਜੀ ਨਹੀਂ, ਕੋਈ ਮਸਲਾ ਮੱਛਰ ਕੋਈ ਇਦਾਂ ਦੇ ਕੋਈ ਮਸਲਾ ਨਹੀਂ ਜੀ, ਅਲਹਮਦੁਲਿल्लाह। ਰੋਟੀ ਛੋਟੀ ਫਿਰ ਕਿੱਥੋਂ ਖਾਣੀ? ਰੋਟੀ ਖਾਵਾਂਗੇ, ਇੱਕ ਬੰਦਾ ਜਾਏਗਾ ਜਾ ਕੇ ਲਾਏਗਾ, ਬੈਗ ਖਾ ਲਾਂਗੇ। अच्छा चलो ठीक है जी, बहुत मेहरबानी।
अस्सलाम वालेकुम भाजी, वालेकुम सलाम जी। की नाम ਤੁਹਾਡਾ ਜੀ? ਜ਼ਾਹਦ ਹੁਸੈਨ। ਜ਼ਾਹਦ ਹੁਸੈਨ। ਅੱਛਾ ਜ਼ਾਹਦ ਹੁਸੈਨ ਸਾਹਿਬ, ਆ ਦੱਸੋ ਕਿ ਵੱਡੇ ਜਾਨਵਰ ਲੈ ਕੇ ਆਏ ਕੋਈ ਛੋਟੇ? ਅਸੀਂ ਵੱਡੇ ਜਾਨਵਰ ਭਾਈਆ ਕਿੱਦਣ ਆਏ? ਅੱਜ ਹੀ ਆਏ ਆ ਕਿਉਂ ਆਏ? ਸੇਲ ਕਰਨ ਵਾਸਤੇ। ਸੇਲ ਕਰਨ ਵਾਸਤੇ। ਤੇ ਕਿਵੇਂ ਮੰਡੀ ਠੀਕ ਨਜ਼ਰ ਲੱਗ ਰਹੀ ਮੰਡੀ ਤੁਹਾਨੂੰ? ਇਨਸ਼ਾਅੱਲਾ ਠੀਕ ਹੈ। ਅੱਛਾ, ਰੇਟ ਠੀਕ ਹੈ? ਰੇਟ ਬਿਲਕੁਲ ਜਾਇਜ਼। ਵੱਡੇ ਜਾਨਵਰ ਦਾ ਠੀਕ ਹੈ ਜਾਂ ਛੋਟੇ ਦਾ ਠੀਕ ਹੈ? ਛੋਟੇ ਦਾ ਵੀ ਠੀਕ ਹੈ, ਆਪਦੇ ਮੁੱਲ ਨਾਲ ਹੀ ਵਿਕਦਾ, ਵੱਡਾ ਵੀ ਆਪਦੇ ਮੁੱਲ ਨਾਲ ਵਿਕਦਾ ਹੈ। ਤੇ ਘਰ ਤੁਸੀਂ ਪਾਲਦੇ ਹੋ ਤੇ ਕੀ ਪਾਉਂਦੇ ਹੋ ਜਾਨਵਰਾਂ ਨੂੰ? ਅਸੀਂ ਉਹਨੂੰ ਵੱਡਾ ਪਾਉਂਦੇ ਆ, ਮੱਕੀ ਪਾਉਂਦੇ ਆ ਤੇ ਦੁੱਧ ਪਿਲਾਉਂਦੇ ਆ। ਦੁੱਧ ਵੀ ਪਿਆਨੇ? ਜੀ ਜੀ, ਦੁੱਧ ਵੀ ਪਿਆਉਂਦੇ ਆ, ਮਰਬਾ ਵੀ। ਭਰਾਵਾ ਆਪ ਵੀ ਪੀ ਲਿਆ ਕਰ। ਹਾਂ ਉਹ ਤਾਂ ਬਾ ਘੱਟ ਹੀ ਪੀਨੇ, ਲੱਸੀ ਦੇ ਡੰਗਰਾਂ ਨੂੰ ਗੁਜ਼ਾਰੇ ਪਈ। ਕਰ ਲੈਨੇ ਆ ਡੰਗਰਾਂ ਨੂੰ ਪਈ ਜਾਂਦੇ? ਡੰਗਰਾਂ ਨੂੰ। ਅੱਛਾ ਅੱਛਾ ਅੱਛਾ। ਤੇ ਕਿਵੇਂ ਐਕਸਪੀਰੀਅੰਸ, ਸਾਲ ਬਾਅਦ ਤੁਸੀਂ ਇੱਥੇ ਆਉਂਦੇ ਹੋ ਮੰਡੀ ਦੇ ਵਿੱਚ ਤੇ ਵਾਹਵਾ ਪੈਸੇ ਬਚਤ ਹੋ ਜਾਂਦੀ ਹੈ? ਬਸ ਇਨਸ਼ਾਅੱਲਾ ਘਰ ਦਾ ਖਰਚਾ ਚੱਲ ਪੈਂਦਾ ਹੈ। ਚੱਲ ਪੈਂਦਾ। ਜੀ ਜੀ, ਚਲੋ ਠੀਕ ਹੈ ਜੀ, ਅੱਲਾਹ ਤਾਲਾ ਬਰਕਤ ਦੇਵੇ ਤੁਹਾਨੂੰ। ਭਾਜੀ ਕੀ ਹਾਲ ਹੈ? ਠੀਕ ਠਾਕ। ਨਾਮ ਕੀ ਤੁਹਾਡਾ? ਮੁਹੰਮਦ ਸ਼ਫੀਕ। ਤੇ ਕਿਵੇਂ ਪਸੀਨੋ ਪਸੀਨੀ ਹੋਏ? ਬਸ ਜਾਨਵਰ ਖਰੀਦਣ ਨਹੀਂ ਆਏ ਸੀ। ਅੱਛਾ, ਖਰੀਦਣ ਵਾਸਤੇ ਆਏ। ਛੋਟਾ ਜਾਨਵਰ ਲੈਣਾ ਹੈ ਜਾਂ ਵੱਡਾ ਜਾਨਵਰ ਲੈਣਾ ਹੈ? ਛੋਟਾ ਜਾਨਵਰ। ਬੱਕਰਾ ਲੈਣ ਵਾਸਤੇ ਆਏ। ਬੱਕਰਾ ਬੱਕਰਾ, ਦੁੰਬਾ, ਛਤਰਾ ਕੀ ਲੈਣਾ ਹੈ? ਨਹੀਂ, ਬੱਕਰਾ ਹੀ ਲੈਣਾ है। ਅੱਛਾ, ਬੱਕਰਾ ਲੈਣਾ ਹੈ। ਰੇਟ ਕਿਵੇਂ ਨੇ ਮੰਡੀ ਦੇ ਵਿੱਚ? रेट फिलहाल तो तेज है अभी तो, ਅੱਛਾ लेकिन फिर रहे हैं, उम्मीद है भी। ਭਾਜੀ ਪੰਜਾਬੀ ਬੋਲੋ, ਆਪਾਂ ਪੰਜਾਬ ਚ ਰਹਿਣ ਵਾਲੇ। अच्छा, ਹਾਂ, ਗਾਣਾ ਤੋਂ ਇਲਾਵਾ ਹਰ ਗੱਲ ਕਰ ਸਕਦੇ। नहीं नहीं गाल नहीं करनी। ਅੱਛਾ लग जाएगा कोई ना कोई फिरन रहे हैं, ਅੱਛਾ, उम्मीद तो है ਆ ਸਾਰੇ ਜਿਹੜੇ ਨਾਲ ਭਰਾ ਆਏ ਨੇ ਉਹ ਵੀ ਬੱਕਰਾ ਲੈਣ ਵਾਸਤੇ ਆਏ? बकरा लेना है। ਇੱਕ ਹੀ ਬੱਕਰਾ ਲੈਣਾ? नहीं नहीं, हाँ। 4-5 लेने हैं। 4-5 ਲੈਣੇ? ਮੈਂ ਕਿਹਾ ਪਤਾ ਨਹੀਂ ਇੱਕ ਹੀ ਹੈ, ਚਾਰੇ ਲੱਤਾਂ ਫੜ ਕੇ ਲੈ ਕੇ ਜਾਣਾ ਹੈ। नहीं नहीं, 4-5। ਅੱਛਾ ਚਲੋ, ਤੇ ਹਰ ਸਾਲ ਤੁਸੀਂ ਪਰਚੇਜ਼ ਕਰਨ ਵਾਸਤੇ ਆਉਂਦੇ ਹੋ? हाँ जी, हर साल। ਅੱਛਾ, ਤੁਹਾਨੂੰ ਆ ਸ਼ੌਕ ਕਿਵੇਂ ਪੈਦਾ ਹੋਇਆ? ਦੇਖੋ ਬੀਇੰਗ ਅ ਮੁਸਲਿਮ ਮੈਂ ਤੁਹਾਡੀ ਫੀਲਿੰਗ ਲੈਣਾ 4-5 साल तो खुद रख रहे हैं बकरे, ਅੱਛਾ तो इस वास्ते शौक हैगा। आप परचेज कर दे, इस साल नहीं रखे। ਹਾਂ। पिछली बारी मार्केट जरा डाउन सी, फिर ऐत रिस्क नहीं लिया। ਅੱਛਾ, ਪਹਿਲੇ ਤੁਸੀਂ ਆਪ ਸੇਲ ਕਰਦੇ ਸੋ? हाँ, सेल कर दी। ਅੱਛਾ, ਹੁਣ ਇਸ ਦਫਾ ਤੁਸੀਂ ਪਰਚੇਜ਼ ਕਰਨਾ? परचेज कर ਹੁਣ ਤੇ ਬੜਾ ਤਜਰਬਾ ਹੋਣਾ ਹੈ ਨਾ? हाँ जी। ਅੱਛਾ ਅੱਛਾ। ਤੇ ਇਹ ਜਿਹੜਾ ਕੋਈ ਇੱਕ ਫਰਜ਼ ਕਰੋ ਹੈ ਵੇ 30 ਕਿਲੋ ਜਿਹਦਾ ਗੋਸ਼ਤ ਹੋਏਗਾ ਬੱਕਰੇ ਦਾ, ਹਾਂਜੀ। ਉਹਦਾ ਕਿੰਨਾ ਮੁੱਲ ਹੋਣਾ ਚਾਹੀਦਾ ਹੈ? वो तो 65-70 हज़ार रुपया होना चाहिए। ਜਿਹਦੇ ਵਿੱਚ 30 ਕਿਲੋ ਗੋਸ਼ਤ ਨਿਕਲੇ? हाँ, ਅੱਛਾ, ਵੈਰੀ ਗੁੱਡ। ਫਿਰ ਤੇ ਮਤਲਬ ਇਹ ਇਸ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। नहीं ਇਹਦੇ इतना ਤੇ ही 70,000 ਸਵਾ ਲੱਖ ਮੰਗੀ ਜਾਂਦੇ ਬੰਦੇ। ਮੰਗਣ ਜੋ ਮਰਜ਼ੀ ਮੰਗੀ ਜਾਣ, ਜਿੰਨੇ ਦਾ ਹੈਗਾ ਉਹਨੇ ਦਾ ਹੀ ਹੈਗਾ। ਚਲੋ ਜੀ, ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲ ਕਰਕੇ। ਥੈਂਕ ਯੂ। अस्सलाम वालेकुम। वालेकुम सलाम। ਕੀ ਹਾਲ ਹੈ ਜੀ? अल्लाह का शुक्र है। ਜਨਾਬ ਕੀ ਨਾਮ ਤੁਹਾਡਾ? मेरा नाम मोहम्मद शफीक अकरम। ਮੁਹੰਮਦ ਸ਼ਫੀਕ ਅਕਰਮ ਜੀ, ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਮਿਲ ਕੇ। ਜੀ। ਮੈਂ ਆਪਣੇ ਵੇਖਣ ਨੂੰ ਦੱਸ ਦਵਾਂ ਕਿ ਮੰਡੀ ਦੇ ਵਿੱਚ ਮੇਰੇ ਪੁਰਾਣੇ ਜ਼ਮਾਨੇ ਦੇ ਕਲਾਸ ਫੈਲੋ ਤੇ ਜੀ ਮੇਰੇ ਕਲਾਸ ਫੈਲੋ ਰਹੇ ਨੇ। ਕੋਈ ਅਸੀਂ ਤਕਰੀਬਨ 6ਵੀਂ ਤੋਂ ਲੈ ਕੇ 10ਵੀਂ ਤੱਕ ਇਕੱਠੇ ਪੜ੍ਹੇ ਆ ਤੇ ਅੱਜ ਮੈਨੂੰ ਮੰਡੀ 'ਚ ਮਿਲੇ ਨੇ ਤੇ ਇਹਨਾਂ ਕੋਲ ਪੁੱਛਦੇ ਆ ਕਿ ਕੀ ਕਰਨ ਵਾਸਤੇ ਆਏ ਨੇ ਤੇ ਕਿਉਂ ਆਏ ਨੇ ਤੇ। ਅਸਲ ਵਿੱਚ ਮੈਂ ਪਰਚੇਸ ਕਰਨ ਆਇਆ ਸੀ ਬੜਾ ਜਾਨਵਰ ਤੇ ਪ੍ਰਾਈਸ ਜਿਹੜੇ ਬੜੇ ਹਾਈ ਚੱਲ ਰਹੇ ਨੇ ਫਿਲਹਾਲ। ਵੱਡੇ ਜਾਨਵਰ ਦਾ ਪ੍ਰੋਗਰਾਮ ਸੀ? ਜੀ ਜੀ, ਬੜੇ ਜਾਨਵਰ ਦੇ ਤੇ ਪਰਚੇਸ ਕਰ ਲਿਆ ਅਲਹਮਦੁਲਿਲਾ ਇੱਕ, ਤੇ ਤਕਰੀਬਨ 1,40,000 ਦਾ ਆਇਆ ਜੀ। ਅੱਛਾ, ਉਹਦਾ ਵਜ਼ਨ ਕਿੰਨਾ ਕੁ ਹੋਣਾ? ਤਕਰੀਬਨ 3.5-4 ਮਣ ਦੇ ਕਰੀਬ। ਅੱਛਾ, ਵੱਡੇ ਜਾਨਵਰ ਨੂੰ ਕਿਉਂ ਪਸੰਦ ਕਰਦੇ ਹੋ? ਇਹ ਛੋਟੇ ਜਾਨਵਰ ਬੱਕਰਾ ਜਾਂ ਛਤਰਾ ਵਗੈਰਾ? ਉਹ ਬੱਕਰਾ ਇੱਕ ਹੈ, ਆਲਰੇਡੀ ਲਿਆ ਪਰਚੇਸ ਕੀਤਾ ਹੈ ਮੈਂ, ਲੇਕਿਨ ਉਹਦਾ ਜਿਹੜਾ ਹੈ ਵਾ ਅਗਰ ਕੰਪੇਅਰ ਕੀਤਾ ਜਾਏ, ਕਿਉਂਕਿ ਅੱਜ ਕੱਲ੍ਹ ਜਿਹੜੇ ਹੈ ਵਾ ਹਾਲਾਤ ਜਾ ਰਹੇ ਨੇ, ਕੁਛ ਆਦਮੀ ਡਿਵਾਈਡ ਕਰ ਸਕਦਾ ਅਸਲ ਵਿੱਚ, ਇਸ ਲਈ। ਬਿਲਕੁਲ ਸਹੀ ਕਹਿੰਦੇ ਹੋ, ਉਹ ਜ਼ਿਆਦਾ ਲੋਕਾਂ ਦੇ ਵਿੱਚ ਤੁਸੀਂ ਤਕਸੀਮ ਕਰ ਸਕਦੇ ਹੋ ਚੀਜ਼ ਨੂੰ। ਹਾਂ, ਬਿਲਕੁਲ ਸਹੀ ਕਹਿ ਰਹੇ ਹੋ। ਤੇ ਹੋਰ ਮੰਡੀ ਦਾ ਐਕਸਪੀਰੀਅੰਸ ਕਿਵੇਂ ਦਾ ਲੱਗਾ ਤੁਹਾਨੂੰ? ਮੰਡੀ ਦੇ ਮਾਸ਼ਾਅੱਲਾ ਬਹੁਤ ਜ਼ਬਰਦਸਤ ਚੱਲ ਰਹੀ ਹੈ ਜੀ ਫਿਲਹਾਲ। ਰਾਤ ਨੂੰ ਮੇਰਾ ਖਿਆਲ ਹੋਰ ਅਰੂਜ ਹੋ ਜਾਏਗੀ ਸ਼ਾਇਦ। ਹਾਂ, ਕੀ ਕਰਦੇ ਹੋ ਤੁਸੀਂ? ਮੈਂ ਅਸਲ ਵਿੱਚ ਸ਼ੈਫ ਹਾਂ, ਮੈਂ ਯੂਨਾਈਟਿਡ ਅਰਬ ਅਮਰਾਤ ਵਿੱਚ ਇੱਕ ਹੈਡ ਸ਼ੈਫ ਹਾਂ ਇੱਕ ਆਊਟਲੈਟ ਦਾ, ਅੱਛਾ ਅੱਛਾ ਤੇ 5 ਸਟਾਰ ਹੋਟਲ ਵਿੱਚ। ਮਾਸ਼ਾਅੱਲਾ ਮਾਸ਼ਾਅੱਲਾ ਜੀ। ਤੇ ਹੁਣ ਇਹਦਾ ਮਤਲਬ ਹੈ ਕਿ ਉਹ ਸਾਰਾ ਜਿਹੜਾ ਤੁਸੀਂ ਬੱਚਾ ਲਿਆ ਹੈ ਹਾਂਜੀ। ਇਹ ਬੱਚੀ ਲਈ ਉਹ ਆਪ ਹੀ ਪਕਾਣੀ? ਨਹੀਂ ਨਹੀਂ, ਸਾਰੀ ਤਕਸੀਮ ਕਰਾਂਗੇ। ਤੇ ਉਹ ਸਾਨੂੰ ਤੁਸੀਂ ਦਾਵਤ ਵੀ ਦਿਓਗੇ? ਹਾਂ ਜੀ, ਬਿਲਕੁਲ ਜ਼ਰੂਰ। ਬਾਰਬੀਕਿਊ ਪਾਰਟੀ ਵਗੈਰਾ ਸਾਰੀ? ਜੀ ਬਿਲਕੁਲ ਜ਼ਰੂਰ ਦਾਂਗੇ। ਚਲੋ ਠੀਕ ਹੈ ਜੀ, ਬਹੁਤ ਮਿਹਰਬਾਨੀ ਜਨਾਬ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। अस्सलाम वालेकुम। ਵਾਲੇਕੁਮ ਸਲਾਮ ਜੀ। ਕੀ ਨਾਮ ਤੁਹਾਡਾ? ਮਾਰ ਮੁਦੱਸਰ ਜੀ। ਮਾਰ ਮੁਦੱਸਰ। ਕੀ ਕਰਨਾ ਹੈ ਭਾਜੀ? ਭਾਜੀ ਇੱਥੇ ਡੰਗਰ ਵੇਚਣ ਆਏ ਆ ਜੀ। ਅੱਛਾ, ਤੇ ਡੰਗਰ ਫਿਰ ਦਾ ਮੁੱਲ ਕੋਈ ਨਹੀਂ ਲਾ ਰਿਹਾ ਜੀ। ਵੱਡੇ ਡੰਗਰ ਵੇਚਣਾ ਹੈ ਛੋਟੇ? ਵੱਡੇ ਵੀ ਵੇਚੇ ਜੀ, ਛੋਟੇ ਵੀ ਵੇਚ ਰਹੇ। ਤੇ ਜਿਹੜੇ ਖਰੀਦਣਾ ਹੈ ਉਹ ਕਹਿੰਦੇ ਰੇਟ ਹੀ ਬਹੁਤ। ਖਰੀਦਣ ਆਏ ਕਹਿੰਦੇ ਰੇਟ ਬਹੁਤ ਆ, ਜੇ ਸਾਲ ਪੂਰਾ ਮੇਂਗਣਾ ਚੱਕਣ ਤੇ ਆਪੇ ਕਹਿਣ ਤੇ ਰੇਟ ਥੋੜਾ ਜੀ। ਤੁਸੀਂ ਆਪ ਘਰ ਪਾਲੇ ਨੇ? ਹਾਂਜੀ, ਆਪ ਪਾਲੇ ਆ, ਫੋਸ ਵੀ ਚੱਕਿਆ, ਮੇਂਗਣਾ ਵੀ ਚੱਕਿਆ। ਬਹੁਤ ਮੁਸ਼ਕਿਲ ਕੰਮ ਆ ਨਾ। ਬਹੁਤ ਮੁਸ਼ਕਲ ਕੰਮ ਆ ਜੀ। ਤੇ ਜਿਹੜੇ ਬੱਕਰੇ ਦਾ ਵਜ਼ਨ ਹੋਵੇ ਕੋਈ
25 ਕਿਲੋ ਉਹਦਾ ਕਿੰਨਾ ਰੇਟ ਹੋਣਾ ਚਾਹੀਦਾ? ਉਹਦਾ ਰੇਟ ਹੋਣਾ ਚਾਹੀਦਾ ਜੀ ਮੌਕੇ ਦੇ ਹਾਲਤ ਨਾਲ ਤਾਂ 60,000 ਤੇ ਜੇ ਅਗਰ ਲੈਣ ਵਾਲੇ ਸਹੀ ਗੱਲ ਕਰਨ ਦੇਣ ਵਾਲੇ 50,000 ਰੁਪਇਆ 50,000 ਮੈਂ ਕਹਿਣਾ ਚਾਹੀਦਾ। ਬਿਲਕੁਲ ਜੀ। ਤੁਹਾਡੇ ਕੋਲ ਹੈ ਨੇ 25 ਕਿਲੋ ਵਜ਼ਨ ਵਾਲੇ? ਨਹੀਂ ਜੀ ਸਾਡੇ ਕੋਲ ਹੈ ਨਹੀਂ, ਹੁਣ ਬੱਕਰਾ ਸਾਡੇ ਕੋਲ ਕੱਟਾ ਰਹਿ ਗਿਆ ਇੱਕ 5 ਕਮਾਣ ਦਾ ਜੀ। ਬਸ ਹਾਂਜੀ ਉਹ ਕਿੰਨੇ ਦਾ ਵੇਚ ਰਹੇ? ਉਹ ਦੇ ਦਿਆਂਗੇ ਜੀ 2 ਲੱਖ ਦਾ। अस्सलाम वालेकुम। वालेकुम अस्सलाम। की नाम जी ਤੁਹਾਡਾ? मरसद। अच्छा की मरसद। मरसद। अच्छा मरसद साहब आ दसो कि की करने वास्ते आए थे? बकरा लेने आए हैं। बकरा लेने वास्ते आए ते बकरा पसंद नहीं आया दिक्कत? अभी पसंद कर रहे हैं लेकिन रेट पसंद नहीं आ रहा। ते पसंद क्यों नहीं आ रहा? क्योंकि रेट ज्यादा है इसलिए पसंद। रेट ज्यादा मंग रहे हाँ हैं? जी। ਤੇ ਤੁਹਾਡੇ ਖਿਆਲ ਨਾਲ ਵੱਡੇ ਜਾਨਵਰਾਂ ਤੁਸੀਂ ਕਿਉਂਕਿ ਮੰਡੀ ਫਿਰ ਰਹੇ ਹੋ, ਵੱਡੇ ਜਾਨਵਰਾਂ ਰੇਟ ਜ਼ਿਆਦਾ ਦੱਸਦੇ ਪਏ ਨੇ ਜਾਂ ਛੋਟਿਆਂ ਦੇ? ਵੱਡੇ ਜਾਨਵਰ। ਵੱਡੇ ਜਾਨਵਰ ਜ਼ਿਆਦਾ ਰੇਟ? ਹਾਂਜੀ। ਰੁਝਾਨ ਵੀ ਲੋਕਾਂ ਦਾ ਵੱਡੇ ਜਾਨਵਰਾਂ ਦੀ ਸਾਈਡ ਤੇ ਨਹੀਂ ਜ਼ਿਆਦਾ? ज्यादा ਵੱਡੇ ਵਾਲੀ है, छोटे वाले कम ही है रुझान लोगों का। ਉਸ ਦੇ ਬਾਵਜੂਦ ਛੋਟੇ ਜਾਨਵਰਾਂ ਦਾ ਰੇਟ ਬਹੁਤ ਜ਼ਿਆਦਾ ਹੈ। हाँ जी बिल्कुल इस तरह ही है कि छोटा पहुंच तो बाहर है, बड़े ਨੂੰ ਇਸ ਤੋਂ ਲਾਈਕ ਕਰ ਰਹੇ ਆ ਕਿ ਜਿਹੜਾ ਆਸਾਨੀ ਨਾਲ ਮਿਲ ਸਕੇ। ਮਤਲਬ ਉਹ ਮਿਲ ਕੇ ਕਰ ਲੈਂਦੇ ਨਾ ਉਹਦੇ ਹਾਂਜੀ। ਚ ਕਿਉਂਕਿ 7 ਕੁਰਬਾਨੀ ਹੁੰਦੀਆਂ ਨੇ ਜੀ ਫਿਰ ਬਿਲਕੁਲ ਸਭ ਲੋਕ ਜਿਹੜੇ ਨੇ ਉਹ ਰਿਸ਼ਤੇਦਾਰ ਜਾਂ ਹਮਸਾਏ ਉਹ ਮਿਲ ਕੇ ਕਰ ਲੈਂਦੇ ਨੇ ਇਸੇ ਤਰ੍ਹਾਂ ਉਹਦੇ ਵਾਸਤੇ ਆਸਾਨੀ ਆਸਾਨੀ ਹੈ ਬਿਲਕੁਲ। ਹਾਂ ਠੀਕ ਹੈ। ਤੇ ਕਿਵੇਂ ਲੱਗ ਰਿਹਾ ਮੰਡੀ ਜਾ ਕੇ? ਬੱਚੇ ਤੁਸੀਂ ਨਾਲ ਲੈ ਕੇ ਆਏ ਹੋ? हाँ जी ਬੱਚਿਆਂ ਨੂੰ ਨਾਲ ਲੈ ਕੇ ਆਏ ਹਾਂ ਜੀ। ਬਹੁਤ ਅੱਛਾ ਲੱਗ ਰਿਹਾ। ਇੰਜੋਏ ਕਰ ਰਹੇ ਹੋ? ਇੰਜੋਏ ਕਰ ਰਹੇ ਹਾਂ। ਤੇ ਕੁਰਬਾਨੀ ਖਰੀਦਣਾ ਇਹਨੂੰ ਕਿਵੇਂ ਤੁਸੀਂ ਫਖਰ ਦਾ ਬਾਇਸ ਸਮਝਦੇ ਹੋ? हाँ जी बिल्कुल जी फखर दा बायस और सुन्नत इब्राहिमी है और हर मुसलमान को करनी चाहिए। ਕੀ ਨਾਮ ਜੀ ਤੁਹਾਡਾ? ਯਾਸਿਰ ਰਸ਼ੀਦ। ਅੱਛਾ ਕੀ ਕਰਨ ਵਾਸਤੇ ਆਏ ਸਾਹਿਬ ਇੱਥੇ? ਅਸੀਂ ਇੱਥੇ ਬੱਕਰੇ ਖਰੀਦਣ ਆਏ ਹਾਂ। ਤੇ ਹਜੇ ਐਂਟਰੀ ਹੋਈ ਹੋ ਜਾਂ 2-4 ਲੋਕਾਂ ਕੋਲੋਂ ਪੁੱਛਿਆ ਰੇਟ ਸ਼ੇਟ? ਪੁੱਛਿਆ 2-4 ਲੋਕਾਂ ਕੋਲ। ਤੇ ਕਿਵੇਂ ਰੇਟ ਮੁਨਾਸਬ ਲੱਗ ਰਹੇ ਨੇ? ਨਹੀਂ ਪਿਛਲੇ ਸਾਲ ਦੀ ਨਿਸਬਤ ਜ਼ਿਆਦਾ ਨੇ ਇਸ ਵਾਰ ਰੇਟ। ਅੱਛਾ ਤੇ ਕਿੰਨੇ ਬੱਕਰੇ ਲੈਣ ਵਾਸਤੇ ਆਏ? ਅਸੀਂ 4-5 ਦਾ ਹੈ ਜ਼ੇਨ ਸਾਡਾ। ਇਹ ਤੁਸੀਂ ਵੱਡਾ ਜਾਨਵਰ ਕਿਉਂ ਨਹੀਂ ਲੈ ਰਹੇ? ਵੱਡਾ ਜਾਨਵਰ ਵੀ ਲੈਣਾ ਸਾਡੇ ਨਾਲ। ਅੱਛਾ ਵੱਡਾ ਜਾਨਵਰ ਲੈਣਾ ਤੇ ਇੱਕ ਬਾਕੀ ਵੱਡਾ ਜਾਨਵਰ, ਹਾਂਜੀ ਬਾਕੀ ਬੱਕਰੇ ਲੈਣੇ। ਤੇ ਕੀ ਫੀਲ ਕਰ ਰਹੇ ਹੋ ਤੁਸੀਂ ਮੰਡੀ ਜਾ ਕੇ? ਨਾਲ ਤੁਹਾਡੇ ਬੱਚੇ ਵੀ ਆਏ ਨੇ ਤੇ ਕੀ ਫੀਲਿੰਗ ਹੈ ਕਿ ਤੁਸੀਂ ਕੁਰਬਾਨੀ ਮਤਲਬ ਕਰਨੀ ਹੈ ਅੱਲਾਹ ਤਾਲਾ ਦੀ ਰਾਹ ਤੇ, ਤੁਸੀਂ ਸੁਨਨਤ ਇਬਰਾਹੀਮੀ ਜਿਹੜੀ ਉਹ ਅਦਾ ਕਰਨੀ ਹੈ ਤੇ ਫੀਲਿੰਗ ਕੀ ਹੈ ਅੰਦਰ? ਬਿਲਕੁਲ ਜੀ ਇਹ ਅੱਲਾਹ ਤਾਲਾ ਦੇ ਨਬੀ ਦੀ ਇੱਕ ਸੁਨਨਤ ਹੈ ਜਿਹਦਾ ਅਸੀਂ ਹਰ ਸਾਲ ਕਰੀਦੀ ਹੈ। ਸਾਡੀ ਫੀਲਿੰਗਸ ਅੱਛੀਆਂ। ਅੱਲਾਹ ਤਾਲਾ ਸਾਡੇ ਜਿਹੜੀ ਅਸੀਂ ਅੱਲਾਹ ਦੇ ਰਾਹ 'ਚ ਕੁਰਬਾਨੀ ਦੇਣੀ ਹੈ ਉਹਨੂੰ ਅੱਲਾਹ ਤਾਲਾ ਕਬੂਲ ਫਰਮਾਏ ਔਰ ਜਿਹੜੇ ਲੋਕਾਂ ਦੀ ਕੁਰਬਾਨੀ ਨਹੀਂ ਹੈ ਅੱਲਾਹ ਤਾਲਾ ਉਹਨਾਂ ਨੂੰ ਵੀ ਇਸਤਾਦ ਦੇ ਕਿ ਉਹ ਵੀ ਕੁਰਬਾਨੀ ਕਰਨ। ਖੁਸ਼ੀ ਦਾ ਇੱਕ ਮੌਕਾ ਹੈ ਸਾਡੇ ਵਾਸਤੇ ਜੀ। ਹਰ ਸਾਲ ਤੁਸੀਂ ਖੁਦ ਪਰਚੇਜ਼ ਕਰਨ ਵਾਸਤੇ ਆਉਂਦੇ ਹੋ? ਹਾਂਜੀ ਮੈਂ ਤੇ ਮੇਰੇ ਵਾਲਾ ਸਾਹਿਬ ਹਰ ਸਾਲ ਅਸੀਂ ਖੁਦ ਪਰਚੇਜ਼ ਕਰਦੇ ਹਾਂ। ਇਹਦਾ ਮਤਲਬ ਹੈ ਕਿ ਤੁਹਾਡਾ ਐਕਸਪੀਰੀਅੰਸ ਹੈ ਪਹਿਲੇ? ਹਾਂਜੀ ਬਿਲਕੁਲ। ਕਿੰਨਾ ਕੁ ਰੇਟ ਜ਼ਿਆਦਾ ਹੈ ਪਿਛਲੀ ਦਫਾ ਨਾਲੋਂ? ਤਕਰੀਬਨ ਛੋਟੇ ਜਾਨਵਰ ਦੇ ਵਿੱਚ 10 ਤੋਂ 15,000 20,000 ਰੁਪਏ ਤੱਕ ਵੀ ਫਰਕ ਹੈ ਪਿਛਲੇ ਸਾਲ ਤੋਂ। ਅੱਛਾ ਤੇ ਬੜੇ ਜਾਨਵਰ 'ਚ ਥੋੜਾ ਜ਼ਿਆਦਾ ਫਰਕ ਹੈ 30 ਤੋਂ 40,000 ਰੁਪਏ ਦੇ ਦਰਮਿਆਨ। ਅਗਰ ਬੱਕਰੇ ਦਾ ਗੋਸ਼ਤ ਦਾ ਵਜ਼ਨ ਹੋਵੇ 30 ਕਿਲੋ ਤੇ ਉਹਦਾ ਕਿੰਨਾ ਰੇਟ ਹੋਣਾ ਚਾਹੀਦਾ? 30 ਕਿਲੋ ਦੇ ਹਿਸਾਬ ਨਾਲ ਤਕਰੀਬਨ ਮੇਰੇ ਖਿਆਲ 'ਚ 70-75,000 ਰੁਪਏ ਦਾ ਬੱਕਰਾ ਮਿਲ ਰਿਹਾ ਜਿੰਨਾ ਗੋਸ਼ਤ 30 ਕਿਲੋ ਨਿਕਲੇਗਾ। ਉਹ ਐਸੇ ਮਿਲ ਰਿਹਾ ਹੈ? ਹਾਂਜੀ। ਉਹ ਹੋਣਾ ਕਿੰਨੇ ਦਾ ਚਾਹੀਦਾ ਐਕਚੁਅਲ? 60 ਤੱਕ ਹੋਣਾ ਚਾਹੀਦਾ। 60 ਤੱਕ ਹੋਣਾ ਚਾਹੀਦਾ। ਹਾਂਜੀ। ਬਹੁਤ ਮਿਹਰਬਾਨੀ ਜਨਾਬ, ਬਹੁਤ ਸ਼ੁਕਰੀਆ। ਤੁਸੀਂ ਵਾਕਈ ਤਜਰਬਾਕਾਰ ਹੋ। ਥੈਂਕ ਯੂ। ਆਓ ਜੀ ਲਓ ਜੀ ਮਿੱਤਰੋ ਪਿਆਰੋ, ਮੈਂ ਇਸ ਵੇਲੇ ਮੰਡੀ ਦੇ ਵਿੱਚ ਹਾਂ। ਜਿਵੇਂ ਬਹੁਤ ਸਾਰੇ ਲੋਕਾਂ ਦੇ ਅਸੀਂ ਵਿਊਜ਼ ਲਏ ਨੇ ਤੇ ਇੱਥੇ ਇੱਕ ਚੀਜ਼ ਜਿਹੜੀ ਹੈ ਉਹ ਬਹੁਤ ਵਧੀਆ ਲੱਗੀ ਹੈ ਕਿ ਜਾਨਵਰਾਂ ਦੇ ਵਾਸਤੇ ਇੱਥੇ ਮੈਡੀਸਨ ਵੀ ਪਈ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ। ਛੋਟੇ ਵੱਡੇ ਜਾਨਵਰ ਲੋਕ ਬਹੁਤ ਦੂਰੋਂ ਵੀ ਲੈ ਕੇ ਆਉਂਦੇ ਨੇ ਔਰ ਉਹਨਾਂ ਦੇ ਕੋਲੇ ਜਿਹੜੇ ਵਪਾਰੀ ਨੇ ਜਾਂ ਘਰਾਂ ਜਿਨ੍ਹਾਂ ਨੇ ਪਾਲੇ ਨੇ ਉਹਨਾਂ ਦੇ ਕੋਲ ਕੋਈ ਇੰਨਾ ਸੋਰਸ ਨਹੀਂ ਹੁੰਦਾ ਜਾਂ ਕੋਈ ਮੈਡੀਸਨ ਨਹੀਂ ਹੁੰਦੀ। ਉਹਦੇ ਵਾਸਤੇ ਇੱਕ ਸਾਈਡ ਤੇ ਅੱਲਾ ਦਾ ਕੈਂਪ ਲੱਗਾ ਹੋਇਆ, ਮੈਡੀਕਲ ਕੈਂਪ, ਔਰ 1122 ਵਾਲੇ ਉਹਨਾਂ ਦੀ ਟੀਮ ਵੀ ਬੈਠੀ ਹੈ ਕਿ ਖੁਦਾ ਨਾ ਖਾਸਤਾ ਕੋਈ ਐਮਰਜੈਂਸੀ ਦੀ ਸੂਰਤ ਹੋ ਜਾਂਦੀ ਹੈ ਤੇ ਫੌਰੀ ਤੌਰ ਤੇ ਉਹਨਾਂ ਨੂੰ ਉਸ ਐਮਰਜੈਂਸੀ ਤੋਂ ਰਿਲੀਫ ਦਿੱਤੀ ਜਾਵੇ। ਪੁੱਛਨੇ ਆ ਅਸੀਂ ਇਹਨਾਂ ਦੇ ਕੋਲੋਂ ਕਿ ਆ ਕਿਸ ਮਕਸਦ ਵਾਸਤੇ ਬੈਠੇ ਨੇ। ਗਵਰਨਮੈਂਟ ਆਫ ਪੰਜਾਬ ਦੀ ਤਰਫੋਂ ਕੈਂਪ ਲੱਗਾ ਹੋਇਆ ਜਾਂ ਇਹਨਾਂ ਨੇ ਜ਼ਾਤੀ ਤੌਰ ਤੇ ਕੈਂਪ ਲਾਇਆ? अस्सलाम वालेकुम जी। वालेकुम जी। ਕੀ ਨਾਮ ਜੀ ਤੁਹਾਡਾ? डॉक्टर अजीम शाहद। ਅੱਛਾ ਡਾਕਟਰ ਅਦੀਲ अजीम शाहद ਡਾਕਟਰ ਅਜ਼ੀਮ ਸ਼ਾਹਦ। जी सर। ਡਾਕਟਰ ਸਾਹਿਬ ਕੀ ਹਾਲ ਹੈ ਤੁਹਾਡਾ? अल्हम्दुलिल्लाह। ਤੇ ਡੰਗਰਾਂ ਦੇ ਵਿੱਚ ਬੈਠੇ ਹੋ, जी जी ਫੀਲਿੰਗ ਦੱਸੋ ਕਿਵੇਂ? बड़ा अच्छा महसूस हो रहा है जी। रंग बिरंगे जानवर ने ਇਹ ਜਾਨਵਰ ਜਿਹੜੀ ਨੇ ਅੱਲਾਹ ਤਾਲਾ ਦੀ ਖੂਬਸੂਰਤੀ ਬਿਆਨ ਕਰਦੇ ਨੇ। ਖੂਬਸੂਰਤ ਜਾਨਵਰ ਨੇ, ਸਿੰਧੀ ਬੱਕਰੇ ਨੇ, ਚੱਕੀ ਵਾਲੇ ਦੁੰਬੇ ਨੇ, ਬੀਤਲ ਬੱਕਰੀਆਂ ਨੇ, ਦੇਸੀ ਬੱਕਰੀਆਂ ਨੇ। ਠੀਕ ਹੈ। ਇਹ ਇੱਥੇ ਵੰਨ ਨੇ ਜਿਹੜੇ ਨੇ ਉਹ ਵੱਛੇ ਨੇ, ਵਹਿੜੇ ਨੇ, ਆਪਣੇ ਜਿਹੜੇ ਨੇ ਮੱਝਾਂ ਦੇ ਜਮੂਸ਼ ਦੇ ਜਾਨਵਰ ਨੇ ਤੇ ਬੜਾ ਮਜ਼ਾ ਆ ਰਿਹਾ ਹੈ ਇੱਥੇ ਬੈਠ ਕੇ। ਸਹੀ। ਤੁਹਾਨੂੰ ਜਿੰਨੇ ਨਾਮਾਂ ਦਾ ਪਤਾ ਹੈ ਮੈਨੂੰ ਲੱਗਦਾ ਹੈ ਕਿ ਤੁਸੀਂ ਸਰਕਾਰੀ ਡਾਕਟਰ ਹੋ। ਜੀ ਜੀ ਅਸੀਂ ਮਹਿਕਮਾ ਲਾਈਫ ਸਟਾਕ ਐਂਡ ਡਿਵੈਲਪਮੈਂਟ ਦੇ ਡਾਕਟਰ ਹਾਂ ਤੇ ਇਹ ਗਵਰਨਮੈਂਟ ਆਫ ਪੰਜਾਬ ਦੀ ਤਰਫੋਂ ਹੀ ਕੈਂਪ ਲਗਾਇਆ ਗਿਆ ਹੈ। ਅੱਛਾ ਇੱਥੇ ਕਿਹੜੀ ਸਿਰਫ ਐਮਰਜੈਂਸੀ ਵਾਸਤੇ ਮੈਡੀਸਿਨਸ ਨੇ
ਜਾਂ ਅਗਰ ਕੋਈ ਹੋਰ ਵੀ ਕੋਈ ਕਿਸੇ ਨੂੰ ਕੋਈ ਮਸਲਾ ਬਣ ਜਾਂਦਾ ਕਿਸੇ ਜਾਨਵਰ ਨੂੰ, ਤੇ ਉਹ ਹੈ ਇੱਥੇ ਜਿਹੜੇ ਵੀ ਮਤਲਬ ਕਿ ਐਮਰਜੈਂਸੀ ਟ੍ਰੀਟਮੈਂਟ ਵਾਸਤੇ ਮੈਡੀਸਨ ਰਿਕੁਆਇਰ ਹੁੰਦੀਆਂ ਨੇ, ਜੋ ਮਸਲੇ ਮਸਾਇਲ ਜਾਨਵਰ ਮੰਡੀ ਦੇ ਵਿੱਚ ਬਣ ਸਕਦੇ ਨੇ, ਉਸ ਦੇ ਬਾਅਦ ਸਾਰੀ ਦਵਾਈ ਮੌਜੂਦ ਹੈ ਤੇ ਫ੍ਰੀ ਆਫ ਕਾਸਟ ਹੈ ਸਾਰਾ? ਬਿਲਕੁਲ ਸਭ ਫ੍ਰੀ ਆਫ ਕਾਸਟ ਹੈ, ਤੇ ਕੋਈ ਪਰਚੀ ਫੀਸ ਨਹੀਂ ਹੈ, ਕੋਈ ਪੈਸਾ ਰੁਪਿਆ ਨਹੀਂ ਲਿਆ ਜਾਂਦਾ। ਜਿਤਨੇ ਜਾਨਵਰ ਆ ਰਹੇ ਨੇ ਸਭ ਦਾ ਮੁਫਤ ਟ੍ਰੀਟਮੈਂਟ ਕੀਤਾ ਜਾਂਦਾ ਹੈ। ਅੱਛਾ, ਤੇ ਉਸ ਤੋਂ ਇਲਾਵਾ ਤੁਹਾਡੀ ਕੋਈ ਟੀਮ ਹੈ ਅਸੀਂ ਜਿਹੜੀ ਖੁਦ ਵਿਜ਼ਿਟ ਕਰਦੀ ਹੋਵੇ, ਕੋਈ ਜਾਨਵਰ ਐਸਾ ਨਜ਼ਰ ਆ ਰਿਹਾ ਹੋਵੇ ਜਿਹਨੂੰ ਕੋਈ ਮਸਲਾ ਹੋਵੇ, ਉਹਦੀ ਫਿਰ ਉਹਨੂੰ ਲਿਆ ਕੇ ਉਹਨੂੰ ਕਹਿਣ ਕਿ ਭਾਈ ਇਹਨੂੰ ਆਹ ਫਲਾਂ ਮਸਲਾ ਹੈ, ਇਹਦੀ ਪਹਿਲੇ ਟ੍ਰੀਟਮੈਂਟ ਕਰਾ ਫਿਰ ਇਹਨੂੰ ਸੇਲ ਕਰਨੀ, ਤਾਂ ਕਿ ਗੋਸ਼ਤ ਜਿਹੜਾ ਹੈ ਉਹ ਨੁਕਸਾਨ ਨਾ ਦੇਵੇ? ਜੀ ਜੀ ਬਿਲਕੁਲ, ਅਸੀਂ 3 ਸ਼ਿਫਟਾਂ ਜਿੱਥੇ ਕੰਮ ਕਰ ਰਹੇ ਹਾਂ। ਸਵੇਰ ਟਾਈਮ ਜਿਹੜੀ ਸ਼ਿਫਟ ਪਹਿਲੇ ਆਉਂਦੀ ਹੈ ਉਹ ਵੀ ਸਰਵੇ ਕਰਦੀ ਹੈ। ਸੈਕੰਡਲੀ ਅਸੀਂ ਸਰਵੇ ਕੀਤਾ ਹੈਗਾ ਦੁਪਹਿਰੇ ਆ ਕੇ, ਤੇ ਇੱਥੇ ਐਸਾ ਕੋਈ ਜਾਨਵਰ ਨਹੀਂ ਹੈਗਾ ਕਿ ਜਿਹਨੂੰ ਕਿ ਉਹ ਜਿਹੜੀ ਪਿਛਲੇ ਸਾਲ ਇੱਕ ਲੰਪੀ ਸਕਿਨ ਡਿਜ਼ੀਜ਼ ਬਿਮਾਰੀ ਸੀ, ਜਲਦੀ ਬਿਮਾਰੀ ਸੀ, ਉਹ ਐਸਾ ਨਾ ਜਾਨਵਰ ਮੰਡੀ 'ਚ ਇੰਟਰ ਹੋਣ ਦੇਈਦਾ ਤੇ ਨਾ ਹੀ ਕੋਈ ਮੌਜੂਦ ਹੈਗਾ। ਸਹੀ। ਅੱਛਾ, ਇਹਦੇ ਵਾਸਤੇ ਇੱਥੇ ਕਿੰਨੇ ਡਾਕਟਰ ਤਾਇਨਾਤ ਕੀਤੇ ਗਏ ਨੇ? ਸਰ ਮੈਂ ਖੁਦ ਵੈਟਰਨਰੀ ਅਫੀਸਰ ਹਾਂ, ਤੇ ਮੇਰੇ ਨਾਲ ਇੱਕ ਸਟਾਫ ਦਾ ਮੁਲਾਜ਼ਮ ਹੈ, 2 ਇੰਟਰਨਸ਼ਿਪ ਦੇ ਮੁਲਾਜ਼ਮ ਨੇ, ਤੇ ਇੱਥੇ ਟੋਟਲ 4 ਆਦਮੀ ਕੰਮ ਕਰ ਰਹੇ ਨੇ ਇੱਕ ਸ਼ਿਫਟ ਦੇ ਵਿੱਚ? ਇੱਕ ਸ਼ਿਫਟ ਦੇ ਵਿੱਚ। ਸਹੀ। ਤੇ ਕਿੰਨੇ ਦਿਨ ਤੋਂ ਇੱਥੇ ਕੈਂਪ ਲੱਗਾ ਹੋਇਆ? ਇਹ ਸਰ ਯਕਮ ਜ਼ੁਲਹਿਜਾ ਤੋਂ ਜਾਨਵਰਾਂ ਦਾ ਟ੍ਰੀਟਮੈਂਟ ਵਾਸਤੇ ਕੈਂਪ ਜਿਹੜਾ ਲੱਗ ਜਾਂਦਾ ਹੈ। ਤੇ ਈਦ ਤੋਂ ਇੱਕ ਦਿਨ ਮਤਲਬ ਚਾਂਦ ਰਾਤ ਤੱਕ ਲੱਗਾ ਰਹੇਗਾ? ਨਹੀਂ, ਈਦ ਤੋਂ ਬਾਅਦ ਹੀ ਚੱਲਦਾ ਰਹੇਗਾ। ਅੱਛਾ, ਮਤਲਬ ਈਦ ਦੇ ਜਿਹੜੇ 3 ਦਿਨ ਨੇ, ਕਿਉਂਕਿ ਉਦੋਂ ਵੀ ਪਰਚੇਜ਼ ਕਰਦੇ ਨੇ, ਉਦੋਂ ਵੀ ਲੋਕ ਅਗਰ ਪਰਚੇਜ਼ ਕਰਦੇ ਨੇ, ਅਗਰ ਇੱਥੇ ਜਾਨਵਰ ਮੌਜੂਦ ਹੋਣਗੇ ਤਾਂ ਅਸੀਂ ਲਾਜ਼ਮੀ ਇੱਥੇ ਮੌਜੂਦ ਹੋਵਾਂਗੇ। ਜੀ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਜਨਾਬ, ਤੁਸੀਂ ਬਹੁਤ ਅੱਛੀ ਸਾਨੂੰ ਇਨਫੋਰਮੇਸ਼ਨ ਦਿੱਤੀ ਹੈ। ਔਰ ਸਾਡੇ ਜਿੰਨੇ ਵੀ ਵੇਖਣ ਵਾਲੇ ਨੇ, ਜਾਂ ਜਿਹੜੇ ਕੁਝ ਲੋਕ ਐਸੇ ਨੇ ਕਿ ਜਿਹੜੇ ਪਿੰਡਾਂ ਥਾਵਾਂ ਤੋਂ ਆਉਂਦੇ ਨੇ, ਤੇ ਉਹ ਕਹਿੰਦੇ ਨੇ ਯਾਰ ਕਿ ਸਾਨੂੰ ਕੋਈ ਟ੍ਰੀਟਮੈਂਟ ਨਹੀਂ ਕੀਤੀ ਜਾਂਦੀ ਸਾਡੇ ਜਾਨਵਰਾਂ ਦੀ, ਜਾਂ ਉਹਨਾਂ ਨੂੰ ਫਸਟ ਏਡ ਨਹੀਂ ਦਿੱਤਾ ਜਾਂਦਾ, ਨਾ ਕੋਈ ਮਸਲਾ ਹੋ ਜਾਂਦਾ ਕੋਈ ਪੁੱਛਣ ਦੱਸਣ ਨਾਲ ਨਹੀਂ, ਉਹਨਾਂ ਦੇ ਵਾਸਤੇ ਆ ਇੱਕ ਬੜੀ ਅੱਛੀ ਖਬਰ ਹੈ ਕਿ ਜਿੱਥੇ ਵੀ ਮੰਡੀ ਲੱਗੀ ਹੋਈ ਹੈ, ਮੇਰੇ ਖਿਆਲ ਜਿੱਥੇ ਵੀ ਮੰਡੀ ਲੱਗੀ ਪੰਜਾਬ ਦੇ ਵਿੱਚ ਜਿੱਥੇ ਵੀ ਮੰਡੀ ਲੱਗੀ ਹੋਏਗੀ, ਉੱਥੇ ਕੈਂਪ ਲਾਜ਼ਮੀ ਤੌਰ ਤੇ ਲੱਗਾ ਹੋਏਗਾ, ਔਰ ਫ੍ਰੀ, ਬਿਲਕੁਲ ਫ੍ਰੀ ਮੈਡੀਸਨ ਉੱਥੇ ਦਿੱਤੀ ਜਾਏਗੀ, ਜਾਨਵਰਾਂ ਦਾ ਚੈੱਕ ਬਿਲਕੁਲ ਫ੍ਰੀ ਹੋਏਗਾ। ਅਸੀਂ ਦੇਖ ਰਹੇ ਹਾਂ ਜੀ ਇੱਥੇ 1122 ਦਾ ਇੱਕ ਸਟਾਲ ਲੱਗਾ ਹੈ, ਤੇ ਉੱਥੇ ਇੱਕ ਜਵਾਨ ਬੈਠੇ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ, ਉਹਨਾਂ ਕੋਲ ਪੁੱਛਨੇ ਆ कि किस मकसद वास्ते थे बैठे थे। अस्सलाम वालेकुम। वालेकुम सलाम। की हाल है जी? जी अलहमदुलिल्लाह, आप सुनाए। नाम की ਤੁਹਾਡਾ? कलीमुल्ला। किन्नी सर्विस होगी ਤੁਹਾਡੀ? जी अलहमदुलिल्लाह 9 साल हो गए ने। 9 ਸਾਲ ਹੋ ਗਏ ਨੇ। ਤੇ ਇੱਥੇ ਤੁਸੀਂ ਤੁਹਾਨੂੰ ਗਵਰਨਮੈਂਟ ਨੇ ਬਿਠਾਇਆ, ਡਿਊਟੀ ਲੱਗੀ ਹੈ ਤੁਹਾਡੀ ਮਹਿਕਮੇ ਵੱਲੋਂ? जी बिल्कुल गवर्नमेंट महकमे की तरफ। ਕਿੰਨੇ ਲੋਕਾਂ ਦੀ ਡਿਊਟੀ ਹੈ ਇੱਥੇ? ਇੱਥੇ ਸਰ ਇੱਕ ਐਂਬੂਲੈਂਸ ਹੁੰਦਾ ਸਟਾਫ ਟੋਟਲ, ਔਰ ਟੋਟਲ ਇੱਥੇ ਸਾਡੇ 3 ਲੋਕ ਹੁੰਦੇ ਨੇ। ਸਹੀ। ਅੱਛਾ, ਤੁਹਾਡਾ ਤੇ ਇੱਥੇ ਜਿੰਨੇ ਵੀ ਲੋਕ ਇੱਥੇ ਆਪਣੇ ਜਾਨਵਰ ਲੈ ਕੇ ਆਏ ਨੇ, ਜੀ ਜੀ ਉਹਨਾਂ ਨਾਲ ਕੋਈ ਐਮਰਜੈਂਸੀ ਹੁੰਦੀ ਹੈ, ਤੁਹਾਡਾ ਜਾਨਵਰਾਂ ਨਾਲ ਕੋਈ ਤਾਲੁਕ ਨਹੀਂ? ਜੀ ਬਿਲਕੁਲ ਸਰ। ਤੁਹਾਡਾ ਸਿਰਫ ਵਪਾਰੀਆਂ ਨਾਲ ਜਾਂ ਜਿਹੜੇ ਸੇਲ ਪਰਚੇਜ਼ ਕਰਨ ਵਾਸਤੇ ਕੋਈ ਵੀ ਲੋਕ ਆਏ ਨੇ? ਜੀ ਕਿਸੇ ਨੂੰ ਐਮਰਜੈਂਸੀ ਹੋ ਜਾਂਦੀ, ਡਾਕਟਰ ਸਾਹਿਬ ਫਸਟ ਏਡ ਕਰਦੇ ਨੇ, ਉਸ ਤੋਂ ਇਲਾਵਾ ਸ਼ਿਫਟਿੰਗ ਹੋਏ THP ਵਾਸਤੇ, ਉਹ ਅਸੀਂ ਸ਼ਿਫਟਿੰਗ ਕਰਨੇ ਆ। ਸਹੀ। ਤੇ ਇੱਥੇ 24 ਆਵਰ ਇੱਥੇ ਖੜੀ ਰਹਿੰਦੀ ਹੈ ਐਂਬੂਲੈਂਸ ਤੁਹਾਡੀ? ਜੀ ਇਸੇ ਤਰ੍ਹਾਂ ਹੈ, ਮਤਲਬ ਖੜੀ ਰਹਿੰਦੀ ਹੈ। ਖੜੀ ਰਹਿੰਦੀ ਹੈ। ਕਿੰਨੇ ਦਿਨ ਤੋਂ ਤੁਹਾਡੀ ਡਿਊਟੀ ਹੈ ਇੱਥੇ? ਇਹ ਸਰ ਜਦੋਂ ਤੱਕ ਆਪਣਾ ਮੰਡੀ ਚੱਲ, ਮਤਲਬ ਏਕਮ ਜ਼ੁਲਹੱਜਾ ਤੋਂ ਤੁਹਾਡੀ ਇੱਥੇ ਡਿਊਟੀ? ਜੀ ਬਿਲਕੁਲ ਇਸ ਤਰ੍ਹਾਂ। ਤੇ ਤੁਹਾਡੀਆਂ ਵੀ 3 ਸ਼ਿਫਟਾਂ ਨੇ ਜਾਂ ਤੁਹਾਡੀ ਇੱਕ ਹੀ ਸ਼ਿਫਟ ਹੈ? ਸਰ ਮਤਲਬ ਦਿਨ ਦੇ ਟਾਈਮ ਹੁੰਦਾ ਹੈ। ਹਾਂ, ਦਿਨ ਦੇ ਟਾਈਮ 12 ਘੰਟੇ ਜਦੋਂ ਤੱਕ ਪਰਚੇਜ਼ਰ ਇੱਥੇ ਹੁੰਦਾ ਜੀ ਹੈ ਬਿਲਕੁਲ, ਉਸ ਟਾਈਮ ਤੱਕ ਲੋਕ ਇੱਥੇ, ਮਤਲਬ ਤੁਸੀਂ ਇੱਥੇ ਡਿਊਟੀ ਦਿੰਦੇ ਹੋ? ਹਾਂਜੀ, ਬਾਕੀ 24 ਆਵਰ ਜਿਹੜਾ ਨਾ। ਬਹੁਤ ਸ਼ੁਕਰੀਆ ਜੀ। 1122 ਵੈਸੇ ਵੀ ਅਸੀਂ ਇਹਨਾਂ ਦੇ ਬਹੁਤ ਮਸ਼ਕੂਰ ਹਾਂ ਕਿ ਇਨ ਟਾਈਮ ਪਹੁੰਚਦੇ ਨੇ। ਅਸੀਂ ਬਹੁਤ ਸਾਰੇ, ਅਸੀਂ ਖੁਦ ਕਾਲਸ ਕੀਤੀਆਂ ਨੇ, ਬਹੁਤ ਸਾਰੇ ਐਮਰਜੈਂਸੀ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਟ੍ਰੈਫਿਕ ਦੇ ਰੋਡ ਤੇ ਜਾਂਦੇ ਹਾਦਸਾਤ ਅਸੀਂ ਦੇਖੀਦੇ ਨੇ, ਤੇ ਵਿਦਿਨ ਮਿੰਟਸ ਜਿਹੜੇ ਨੇ ਤੁਹਾਡੀ ਜਿਹੜੀ ਉੱਥੇ ਪਹੁੰਚਦੀ ਐਂਬੂਲੈਂਸ ਪਹੁੰਚਦੀ ਹੈ। ਔਰ ਮੈਂ ਸਮਝਦਾ ਵਾਂ ਕਿ ਸਭ ਤੋਂ ਕੁਇਕ ਅਦਾਰਾ ਇਸ ਟਾਈਮ ਤੇ ਜਿਹੜਾ ਗਵਰਨਮੈਂਟ ਦਾ ਹੈ ਉਹ 1122 ਹੈ। ਅਲਹਮਦੁਲਿਲਾ ਸਰ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਵੈਰੀ ਮਚ। ਜੀ ਮਿੱਤਰੋ ਪਿਆਰਿਓ, ਅੱਜ ਅਸੀਂ ਬੱਕਰ ਮੰਡੀ ਦਾ ਵਿਜ਼ਿਟ ਕੀਤਾ ਔਰ ਤੁਹਾਨੂੰ ਵੀ ਵਿਜ਼ਿਟ ਕਰਵਾਇਆ, ਔਰ ਬਹੁਤ ਸਾਰੇ ਸੈਲਰ ਔਰ ਪਰਚੇਜ਼ਰ, ਮਤਲਬ ਬਹੁਤ ਸਾਰੇ ਵਪਾਰੀ ਔਰ ਜਿਹੜੇ ਖਰੀਦਣ ਵਾਸਤੇ ਆਏ ਸਨ ਲੋਕ, ਕੁਰਬਾਨੀ ਕਰਨ ਵਾਸਤੇ, ਉਹਨਾਂ ਨਾਲ ਤੁਹਾਡੀ ਗੱਲਬਾਤ ਕੀਤੀ ਹੈ। ਔਰ ਮੈਨੂੰ ਬਹੁਤ ਵਧੀਆ ਲੱਗਾ ਇੱਥੇ ਆ ਕੇ, ਕਿਉਂਕਿ ਜਾਨਵਰਾਂ ਨੂੰ ਸੇਲ ਕਰਨ ਵਾਸਤੇ ਕੁਝ ਆਏ ਸਨ, ਔਰ ਬਹੁਤ ਸਾਰੇ ਲੋਕ ਬੜੇ ਜੋਸ਼ੋ ਖਰੋਸ਼ ਦੇ ਨਾਲ ਪਰਚੇਜ਼ ਕਰਨ ਵਾਸਤੇ ਜਾਨਵਰ ਆਏ ਸਨ। ਬਹੁਤ ਇੱਕ ਅਹਿਮ ਫਰੀਜ਼ ਹੈ ਜਿਹਨੂੰ ਅਦਾ ਕਰਨ ਵਾਸਤੇ ਇਨਸਾਨ ਦੇ ਅੰਦਰ ਇੱਕ ਬੜਾ ਜੋਸ਼ ਔਰ ਜਜ਼ਬਾ ਹੁੰਦਾ ਹੈ ਕਿ ਮੈਂ ਸੁਨਨਤ ਇਬਰਾਹੀਮੀ ਨੂੰ ਪੂਰਾ ਕਰਨਾ ਹੈ, ਔਰ ਜਿਹਨੂੰ ਰੱਬ ਨੇ ਤੌਫੀਕ ਦਿੱਤੀ ਹੈ ਆਪਣਾ ਫਰੀਜ਼ਾ ਜ਼ਰੂਰ ਪੂਰਾ ਕਰਦੇ ਨੇ, ਔਰ ਬੜੇ ਜ਼ੌਕ ਸ਼ੌਕ ਦੇ ਨਾਲ ਕਰਦੇ ਨੇ। ਉਮੀਦ ਹੈ ਕਿ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਬਹੁਤ ਵਧੀਆ ਲੱਗੀ ਹੋਏਗੀ। ਜੇ ਵਧੀਆ ਲੱਗੀ ਤਾਂ ਕਮੈਂਟ ਜ਼ਰੂਰ ਕਰਨਾ, ਤੇ ਇਹਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ। ਆਪਣਾ ਤੇ ਆਪਣਿਆਂ ਦਾ ਰੱਖਿਆ ਜੇ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜ ਖਿੜ ਹੱਸੋ। ਰੱਬ ਰੱਖਾ।